ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਸੁਸ਼ੀਲ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦੀ ਸੁਸ਼ੀਲ ਦੋਸਾਂਝ ਜੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਜੀ। ਪਹਿਲਾਂ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਚੰਡੀਗੜ੍ਹ ਸਟੂਡੀਓ ਤੋਂ ਨਾਲ ਰਾਜਕਰਨਵੀਰ ਜੀ ਮੈਂ ਸੁਸ਼ੀਲ ਦੋਸਾਂਝ ਤੇ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਪੰਜਾਬ ਦੀ ਗੱਲ ਕਰਾਂਗੇ, ਪੰਜਾਬ ਦੀ ਪੋਲੀਟਿਕਸ ਦੀ ਗੱਲ ਕਰਾਂਗੇ, ਦਿੱਲੀ ਦੇ ਵਿੱਚ ਚੱਲ ਰਹੀਆਂ ਚੋਣਾਂ ਦੇ ਵਿੱਚ ਤਾਜ਼ਾ ਕਿਸ ਕਿਸਮ ਦੇ ਹਾਲਾਤ ਬਣ ਜਾ ਰਹੇ ਨੇ ਉਹਦਾ ਜ਼ਿਕਰ ਕਰਾਂਗੇ। ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜ਼ਿਕਰ ਵੀ ਅੱਜ ਦੇ ਪ੍ਰੋਗਰਾਮ ਹੋਏਗਾ। ਉਹਨਾਂ ਘਟਾਲਾ ਜਿਹੜਾ ਹੋਇਆ ਸੀ ਉਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਡੇ ਜਿਹੜਾ ਕੋਲੇ ਦੀ ਯੂਨੀਵਰਸਿਟੀ ਸੀ ਉਹਦਾ ਚਾਰਜ ਜਿਹੜਾ ਰਸਤਾ ਦੇ ਕੋਲ ਸੀ ਤੇ CBI ਨੇ ਉਹਨਾਂ ਤੋਂ ਕੋਸ਼ਿਸ਼ ਕੀਤੀ ਹੈ। ਬੜੀ ਮਹੱਤਵਪੂਰਨ ਖਬਰ ਹੈ। ਕੁਝ ਹੋਰ ਗੱਲਾਂ ਬਾਤਾਂ ਵੀ ਹੋਣਗੀਆਂ। ਸ਼ੁਰੂ ਕਰਦੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਤੇ ਗੱਲਬਾਤ ਸ਼ੁਰੂ ਕਰਨਗੇ ਰਾਜਕਰਨਵੀਰ ਸਿੰਘ ਜੀ। ਤੇ ਸਾਡੇ ਅੱਜ ਦੇ ਪ੍ਰੋਗਰਾਮ ਆ ਉਸ ਨੂੰ ਸਪਾਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਕਿਸਮ ਦੀ ਇੰਸ਼ੋਰੈਂਸ ਉਹ ਕਰਵਾ ਸਕਦੇ ਹੋ। ਉਹਨਾਂ ਦਾ ਫੋਨ ਨੰਬਰ 408 272 2500 408 272 2500। ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਤੇ ਗੁਰਜੀਤ ਸਿੰਘ ਝਾਮਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਤੇ ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਤੇ ਆਓ ਹੁਣ ਆਪਣੀ ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਸ ਦੇ ਉੱਤੇ ਆਪਾਂ ਨਿਗਾਹ ਮਾਰਦੇ ਹਾਂ। ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਆ ਉਹ ਬਹੁਤ ਹੀ ਨਜ਼ਦੀਕ ਜਿਹੜੀਆਂ ਆ ਗਈਆਂ ਆ। ਸੋ ਉਸੇ ਚੀਜ਼ ਨੂੰ ਲੈ ਕੇ, ਕਿਉਂਕਿ ਭਾਜਪਾ ਉੱਥੇ ਇੱਕ ਮੁੱਖ ਪਾਰਟੀ ਹੈ, ਅਕਾਲੀ ਜਿਹੜੇ ਆ ਉਹਨਾਂ ਦੇ ਸਹਿਯੋਗੀ ਆ। ਸੋ ਦਿੱਲੀ ਦੀਆਂ ਚੋਣਾਂ ਦੇ ਵਿੱਚ ਅਕਾਲੀਆਂ ਨੂੰ ਕਿੰਨੀਆਂ ਕੁ ਜਿਹੜੀਆਂ ਸੀਟਾਂ ਆ ਉਹ ਛੱਡੀਆਂ ਗਈਆਂ ਆ ਭਾਜਪਾ ਦੇ ਦੁਆਰਾ? ਦਿੱਲੀ ਬਹੁਤ ਮਹੱਤਵਪੂਰਨ ਹੈ, ਦੇਸ਼ ਦੀ ਰਾਜਧਾਨੀ ਹੈ, ਪਰ ਇੱਕ ਸੂਬੇ ਦਾ ਦਰਜਾ ਵੀ ਦਿੱਲੀ ਨੂੰ ਹਾਸਲ ਹੈ। ਪਿਛਲੇ ਲੰਮੇ ਸਮੇਂ ਤੋਂ ਜਦੋਂ ਸ਼ੀਲਾ ਦੀਕਸ਼ਿਤ ਦੀ ਸਰਕਾਰ ਚਲੀ ਗਈ ਉਸ ਤੋਂ ਬਾਅਦ ਰੰਜਾ ਰੰਗ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਰਹੀ ਤੇ ਹੁਣ ਕਾਫੀ ਸਮੇਂ ਤੋਂ ਦਿੱਲੀ ਜਿਹੜੀ ਹੈ ਉਹ ਤੁਸੀਂ ਕਹਿ ਸਕਦੇ ਹੋ ਕਿ ਉਵੇਂ ਸਰਕਾਰ ਨਹੀਂ ਹੈ ਉੱਥੇ ਜਿਵੇਂ ਦਿੱਲੀ ਦੇ ਲੋਕਾਂ ਦੀ ਉਮੀਦ ਸੀ। ਇਸ ਕਰਕੇ ਕੇਂਦਰ ਉਹਦੀ ਦੇਖਰੇਖ ਕਰ ਰਿਹਾ ਸੀ ਦਿੱਲੀ ਦੀ, ਪਰ ਹੁਣ ਦਿੱਲੀ ਦੇ ਵਿੱਚ ਉਹਨਾਂ ਦਾ ਐਲਾਨ ਹੋ ਚੁੱਕਾ ਹੈ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਹੈ ਮੁੱਖ ਤੌਰ ਦੇ ਉੱਤੇ ਕਾਂਗਰਸ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਉਹਨਾਂ ਨੇ ਆਪੋ ਆਪਣੇ ਉਮੀਦਵਾਰ ਵੀ ਲਗਭਗ ਐਲਾਨ ਦਿੱਤੇ ਹੈ। ਭਾਰਤੀ ਜਨਤਾ ਪਾਰਟੀ ਦੇ 8 ਉਮੀਦਵਾਰ ਰਹਿੰਦੇ ਹੈ, 62 ਉਮੀਦਵਾਰ ਉਹਨਾਂ ਨੇ ਐਲਾਨੇ ਨੇ, ਬਾਕੀ ਉਮੀਦਵਾਰ ਲਗਭਗ ਤੈਅ ਨੇ ਸਾਰੀਆਂ ਪਾਰਟੀਆਂ। ਤਾਜ਼ਾ ਜਿਹੜੀ ਜਾਣਕਾਰੀ ਜਿਹਦਾ ਜ਼ਿਕਰ ਤੁਸੀਂ ਕੀਤਾ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਉਮੀਦਵਾਰਾਂ ਦਾ ਮਸਲਾ। ਤੇ ਜਿਹੜੀ ਅੱਜ ਦੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਛੱਡੀਆਂ ਆਪਣੇ ਸਹਿਯੋਗੀ। ਹੁਣ ਇਹ ਕਹਿਣ ਨੂੰ 4 ਸੀਟਾਂ, ਅਸਲ ਦੇ ਵਿੱਚ ਟੈਕਨੀਕਲੀ ਇੱਕ ਹੀ ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਛੱਡੀ ਹੈ ਭਾਰਤੀ ਜਨਤਾ ਪਾਰਟੀ ਨੇ ਜੀ। ਮੈਂ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਰਣਨੀਤੀ ਨੂੰ ਇਸ ਕਿਸਮ ਦੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਾਲ ਵੀ ਰੱਖਿਆ ਹੈ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਦੇ ਵਿੱਚ ਘੱਟੋ ਘੱਟ ਉਸ ਦੀ ਥਾਂ ਵੀ ਦਿਖਾਈ ਹੈ। ਸ਼ਾਇਦ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਉਂਕਿ ਛੋਟੇ ਭਾਈਵਾਲ ਦੀ ਹੈਸੀਅਤ ਦੇ ਵਿੱਚ ਹੈ ਤੇ ਪੰਜਾਬ 'ਚ ਜਿਸ ਕਿਸਮ ਦਾ ਭਾਰਤੀ ਜਨਤਾ ਪਾਰਟੀ ਦੇ ਆਗੂ ਅਕਸਰ ਕਹਿ ਰਹਿੰਦੇ ਹੈ ਕਿ ਉਹ ਬਰਦਾਸ਼ਤ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖਾਸ ਤੌਰ ਤੇ ਸਰਦਾਰ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜ਼ਿਕਰ ਕਰਕੇ ਕਈ ਵਾਰ ਭਾਰਤੀ ਜਨਤਾ ਪਾਰਟੀ ਦੀ ਕਹਿੰਦੇ ਹੈ ਕਿ ਪੰਜਾਬ 'ਚ ਉਹ ਸਾਡੀ ਗੱਲ ਸੁਣਦੇ ਨਹੀਂ
ਇਹੀ ਲੱਗਦਾ ਕਿ ਜਿੱਦਾਂ ਪੰਜਾਬ ਦੇ ਵਿੱਚ ਬੀਜੇਪੀ ਵਾਲਿਆਂ ਨੂੰ ਇਤਰਾਜ਼ ਹੈ ਵੀ ਅਕਾਲੀ ਸਾਡੀ ਸੁਣਦੇ ਨਹੀਂ, ਉਹਦਾ ਸ਼ਾਇਦ ਬਦਲਾ ਦਿੱਲੀ ਦੇ ਵਿੱਚ ਲੈ ਲਿਆ ਉਹਨਾਂ ਨੇ। ਤੇ 4 ਸੀਟਾਂ ਮੰਗੀਆਂ ਸੀ ਸ਼੍ਰੋਮਣੀ ਅਕਾਲੀ ਦਲ ਦੇ, 4 ਹੀ ਦੇ ਦਿੱਤੀਆਂ, ਪਰ ਤਕਨੀਕੀ ਤੌਰ ਤੇ 1 ਸੀਟ ਦਿੱਤੀ ਹੈ। 3 ਸੀਟਾਂ ਬੀਜੇਪੀ ਦੇ ਆਪਣੇ ਕੋਲ ਹੈ, ਕਿਉਂਕਿ ਉਹ ਜਿਹੜੇ 3 ਬਾਕੀ ਹੈ ਉਹਨਾਂ ਨੇ ਕਮਲ ਦਾ ਜਿਹੜਾ ਚੋਣ ਨਿਸ਼ਾਨ ਹੈ, ਬੀਜੇਪੀ ਦਾ ਸਿੰਬਲ ਹੈ ਜਿਹੜਾ, ਉਸ ਸਿੰਬਲ ਦੇ ਉੱਤੇ ਚੋਣ ਲੈਣੀ ਹੈ। ਸਿਰਫ ਇੱਕ ਚੋਣ ਜਿਹੜੀ ਹੈ 1 ਸੀਟ ਤੇ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਚੋਣ ਲੜਨਗੇ ਤਕੜੀ ਦੇ ਨਿਸ਼ਾਨ ਤੇ। ਬਾਕੀ ਜਿਹੜੀਆਂ ਸੀਟਾਂ ਹੈਗੀਆਂ ਉਹਨਾਂ ਦੇ ਕਮਲ ਦੇ ਚੋਣ ਨਿਸ਼ਾਨ ਤੇ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ। ਹੁਣ ਟੈਕਨੀਕਲੀ ਕੀ ਹੈ, ਜਿਹੜਾ ਸਾਡਾ ਕਾਨੂੰਨ ਹੈ ਉਹਦੇ ਮੁਤਾਬਕ ਕੱਲ੍ਹ ਨੂੰ ਜੇ ਕਿਤੇ ਦਿੱਕਤ ਆਉਂਦੀ ਹੈ, ਜਿੱਦਾਂ ਜਿਹੜੀਆਂ ਕਿਆਸ ਰਾਣੀਆਂ ਵੀ ਅਸੀਂ ਲਾ ਰਹੇ ਹਾਂ, ਸਾਰੇ ਦੇਸ਼ ਤੇ ਦੁਨੀਆ 'ਚ ਬੈਠੇ ਜਿਹੜੇ ਪੰਜਾਬੀ ਹੈ ਉਹ ਇਸ ਗੱਲ ਨੂੰ ਬੜੀ ਸ਼ਿੱਦਤ ਦੇ ਨਾਲ ਦੇਖ ਵੀ ਰਹੇ ਨੇ, ਮਹਿਸੂਸ ਵੀ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਰਿਸ਼ਤਾ ਛੇਤੀ ਟੁੱਟਣ ਵਾਲਾ ਹੈ। ਤੇ ਅਕਸਰ ਇਹ ਚਰਚਾ ਚੱਲਦੀ ਹੈ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਇਹ ਰਿਸ਼ਤਾ ਜਿਹੜਾ ਹੈ ਪੂਰੀ ਤਰ੍ਹਾਂ ਟੁੱਟ ਜਾਏਗਾ। ਦਿੱਲੀ ਦੀਆਂ ਚੋਣਾਂ 'ਚ ਇੱਕ ਮਜਬੂਰੀ ਦੇ ਤਹਿਤ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਾਲ ਰੱਖ ਰਹੀ ਹੈ, ਕਿਉਂਕਿ ਹਰ ਹਾਲ ਦਿੱਲੀ ਨੂੰ ਜਿੱਤਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ। ਸੋ ਤਕਨੀਕੀ ਤੌਰ ਤੇ ਹੁਣ ਕੀਤਾ ਇਹ ਹੈ, ਰਣਨੀਤਿਕ ਤੌਰ ਤੇ ਇੱਕ ਦਾਅ ਖੇਡਿਆ ਬੀਜੇਪੀ ਨੇ ਵੀ ਜਿਹੜੇ ਅਕਾਲੀ ਦਲ ਦੇ ਪਸੰਦ ਦੇ ਉਮੀਦਵਾਰ ਹੈ ਉਹ ਉਮੀਦਵਾਰ ਤਾਂ ਜਿਹੜੇ ਹੈ ਲੈ ਲਏ, ਪਰ ਉਹਨਾਂ ਚੋਣਾਂ ਦੇ ਵਿੱਚੋਂ 3 ਉਮੀਦਵਾਰਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜੀ ਚੋਣ ਲੜਨੀ ਹੈ ਉਹ ਕਮਲ ਦੇ ਚੋਣ ਨਿਸ਼ਾਨ ਤੇ ਲੜਨੀ ਹੈ। ਯਾਨੀ ਤਕਨੀਕੀ ਤੌਰ ਤੇ ਕੱਲ੍ਹ ਨੂੰ ਜੇ ਦਿੱਕਤ ਆਵੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਗੱਠਜੋੜ ਦੇ ਵਿੱਚ, ਕੱਲ੍ਹ ਨੂੰ ਜੇ ਇਹਨਾਂ ਦਾ ਰਿਸ਼ਤਾ ਟੁੱਟ ਜਾਵੇ ਤਾਂ ਜਿਹੜੇ 3 ਜਿੱਤੇ ਵੀ ਹੋਣਗੇ ਕਮਲ ਦੇ ਚੋਣ ਨਿਸ਼ਾਨ ਤੇ ਅਕਾਲੀਆਂ ਦੇ ਉਮੀਦਵਾਰ, ਉਹ ਕਿਸੇ ਵੀ ਸੂਰਤ ਦੇ ਵਿੱਚ ਬੀਜੇਪੀ ਦਾ ਸਾਥ ਨਹੀਂ ਛੱਡ ਸਕਦੇ ਜੀ, ਕਿਉਂਕਿ ਜਿਹੜੀ ਜਿੱਤ ਵੀ ਲਾਗੂ ਹੋਏਗੀ ਉਹ ਬੀਜੇਪੀ ਦੇ ਇੱਕ ਵਿਧਾਇਕ ਦਲ ਦੇ ਜਿਹੜੇ MLA ਬੰਦੇ ਜਾਣਗੇ। ਜੇ ਉਹ ਗੇਟ ਦੀ ਉਲੰਘਣਾ ਕਰਦੇ ਹੈ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਚਲੀ ਜਾਏਗੀ। ਸੋ ਇੱਕ ਬਹੁਤ ਹੀ ਤਰੀਕੇ ਦੇ ਵਿੱਚ ਫਸਾ ਲਿਆ। ਤੇ ਜਿਹੜੇ ਘਾਗ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਜਿਹਨਾਂ ਨੇ ਸਾਰੀ ਉਮਰ ਆਪਣੀ ਲਾ ਦਿੱਤੀ ਹੈ ਰਾਜਨੀਤੀ ਦੇ ਵਿੱਚ, ਵੱਖ-ਵੱਖ ਰਾਜਨੀਤਿਕ ਪਾਰਟੀਆਂ 'ਚ ਵੀ ਕੰਮ ਕੀਤਾ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਵੀ ਹੈ ਦਿੱਲੀ ਦੇ ਬਲਵੰਤ ਸਿੰਘ ਆਮੂਵਾਲੀਆ ਨੇ, ਉਹ ਉਸ ਮੀਟਿੰਗ ਦੇ ਵਿੱਚ ਉੱਠ ਕੇ ਆਏ ਜਿਸ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਤੇ ਉਹਨਾਂ ਨੇ ਬੜੇ ਮਾਣ ਨਾਲ ਦੱਸਿਆ ਕਿ ਸਾਨੂੰ 4 ਸੀਟਾਂ ਮਿਲ ਗਈਆਂ। ਇਹ ਅਕਾਲੀ ਦਲ ਦੇ ਜਿਹੜੇ ਹਮਦਰਦ ਹੈ, ਅਕਾਲੀ ਦਲ ਦੇ ਲੋਕ ਹੈ, ਅਕਾਲੀ ਦਲ ਦੇ ਹਿਮਾਇਤੀ ਹੈ, ਉਹਨਾਂ ਦੀ ਅੱਖਾਂ 'ਚ ਧੂੜ ਝੋਂਕਣ ਵਾਲੇ ਹੈ। ਅਕਾਲੀ ਦਲ ਨੂੰ ਤਕਨੀਕੀ ਤੌਰ ਤੇ ਇੱਕੋ ਸੀਟ ਮਿਲੀ ਹੈ ਦਿੱਲੀ ਦੇ ਵਿੱਚ। ਇਹ ਪਹਿਲਾ ਧੋਬੀ ਪਟਕਾ ਹੈ ਭਾਰਤੀ ਜਨਤਾ ਪਾਰਟੀ ਦਾ ਅਕਾਲੀਆਂ ਦੀ ਦਿੱਲੀ ਦੇ ਵਿੱਚ। ਜੀ 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 ਬਿਲਕੁਲ। ਤੇ ਜੇ ਆਪਾਂ ਹੁਣ ਅਗਲੀ ਗੱਲ ਕਰੀਏ ਦਿੱਲੀ ਦੇ ਉੱਤੇ ਹੀ, ਜਿਹੜਾ ਅੱਜ ਆਪਣਾ ਮੁੱਖ ਜਿਹੜਾ ਕੇਂਦਰ ਰਹੇਗਾ, ਕਿਰਨ ਬੇਦੀ ਜਿਨ੍ਹਾਂ ਨੂੰ ਕਿ ਭਾਜਪਾ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਹੀ ਜਿਨ੍ਹਾਂ ਨੇ ਸ਼ਾਮਲ ਉਹ ਹੋਏ ਆ ਤੇ ਉਹਨਾਂ ਨੂੰ ਜਿਹੜਾ ਉੱਥੇ ਦੇ ਮੁੱਖ ਮੰਤਰੀ ਦਾ ਕੈਂਡੀਡੇਟ ਵੀ ਐਲਾਨਿਆ ਗਿਆ ਆ। ਸੋ ਕਿਰਨ ਬੇਦੀ ਦੇ ਆਉਣ ਦੇ ਕਰਕੇ ਜਿਹੜਾ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਉੱਤੇ ਕੀ ਫਰਕ ਪਵੇਗਾ। ਬਹੁਤ ਸਾਰੀਆਂ ਵੱਡੀਆਂ ਵੱਡੀਆਂ ਜਿਹੜੀਆਂ ਗੱਲਾਂ ਆ ਉਹ ਪਹਿਲੋਂ ਇਹ ਬੀਜੇਪੀ ਦੇ ਖਿਲਾਫ ਵੀ ਕਰਦੇ ਰਹੇ ਨੇ। ਇਹ ਬੀਜੇਪੀ ਦੇ ਅੰਦਰ ਵੀ ਇਹ ਵੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਆ ਵੀ ਕਿਤੇ ਨਾ ਕਿਤੇ ਬਾਗੀ ਸੁਰ ਵੀ ਉੱਠ ਰਹੇ ਆ। ਸੋ ਓਵਰਆਲ ਦਿੱਲੀ ਦੀਆਂ ਚੋਣਾਂ ਦੇ ਉੱਤੇ ਕਿਰਨ ਬੇਦੀ ਦਾ ਕੀ ਅਸਰ ਦੇਖਿਆ ਜਾਵੇਗਾ? ਦੇਖੋ, ਦਿੱਲੀ ਦੇ ਵਿੱਚ ਕਿਰਨ ਬੇਦੀ ਦਾ ਭਾਰਤੀ ਜਨਤਾ ਪਾਰਟੀ ਚੋਣਾਂ ਤੇ ਫਿਰ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਉਹਨੂੰ ਪੇਸ਼ ਕੀਤਾ ਜਾਣਾ, ਇਹਦੇ ਅਸਲ ਕੀ ਕਹਿਣਗੇ ਖੁਦ ਭਾਰਤੀ ਜਨਤਾ ਪਾਰਟੀ ਦੇ ਅੰਦਰ ਕੀ ਕੁਝ ਹੋ ਰਿਹਾ ਹੈ ਜਾਂ ਕੀ ਹੋ ਸਕਦਾ ਹੈ ਤੇ ਇਹਦੇ ਕੀ ਨੇ। ਇਹ 3-4 ਗੱਲਾਂ ਇਹਦੇ 'ਚ ਕਰਨ ਵਾਲੀਆਂ। ਸਭ ਤੋਂ ਮਹੱਤਵਪੂਰਨ ਗੱਲ ਹੈ ਇਹਦੇ 'ਚ ਇਹ ਕਰਨੀ ਚਾਹੁੰਦਾ ਤੁਸੀਂ ਜੇ ਬਾਹਰ ਦੀ ਗੱਲ ਹੈ ਕੀ ਆਉਂਦੀ ਕੀ ਨਹੀਂ, ਪੱਖ ਚਾਹੁੰਦੇ ਆ, ਵਿਰੋਧ ਚਾਹੁੰਦੇ ਆ। ਭਾਰਤ ਦੀ ਰਾਜਨੀਤੀ ਅੱਜ ਸਿਧਾਂਤਹੀਨ ਰਾਜਨੀਤੀ ਹੋ ਚੁੱਕੀ ਹੈ। ਸਿਧਾਂਤਾਂ ਦਾ ਰੌਲਾ ਹੀ ਆ ਜਾਂਦਾ ਹੈ, ਪਰ ਅਸਲੀ ਰੂਪ ਦੇ ਵਿੱਚ ਸਿਧਾਂਤਕ ਪਾਰਟੀ ਅੱਜ ਭਾਰਤ ਦੇ ਵਿੱਚ ਕੋਈ ਦਿਖਾਈ ਨਹੀਂ। ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਹੁਣ ਤੱਕ ਪੇਸ਼ ਕਰਦੀ ਰਹੀ ਵੀ ਉਹ ਬਹੁਤ ਸਿਧਾਂਤਕ ਪਾਰਟੀ ਹੈ, ਕਾਡਰ ਆਧਾਰਿਤ ਪਾਰਟੀ ਹੈ, ਅਨੁਸ਼ਾਸਿਤ ਪਾਰਟੀ ਹੈ। ਪਰ ਪਿਛਲੇ 7 ਮਹੀਨਿਆਂ ਤੋਂ ਬੜੀ ਤੇਜ਼ੀ ਦੇ ਨਾਲ ਜਿਸ ਤਰ੍ਹਾਂ ਦਾ ਘਟਨਾ ਚੱਕਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਚੱਲਿਆ, ਉਹਦੇ ਤੋਂ ਪਤਾ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਜਾਂ ਇਸ ਲੈਵਲ ਦੀਆਂ ਜਿਹੜੀਆਂ ਪਾਰਟੀਆਂ ਜਾਂ ਖੇਤਰੀ ਪਾਰਟੀਆਂ ਵੀ ਹੈ ਜਾਂ ਮੁੱਖ ਧਾਰਾ ਦੀਆਂ ਬਾਕੀ ਪਾਰਟੀਆਂ ਵੀ ਹੈ, ਇਹਨਾਂ ਦੇ ਨਾਂ ਹੁਣ ਵੱਖਰੇ ਵੱਖਰੇ ਹੈ, ਇਹਨਾਂ ਦਾ ਕਿਰਦਾਰ ਲਗਭਗ ਹੋ ਗਿਆ ਜੀ। ਤੁਸੀਂ ਅੰਦਾਜ਼ਾ ਕਰੋ, ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਜਾਂ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਦੇ ਵਿੱਚ ਪਹਿਲੀ ਘਟਨਾ ਹੈ
ਕਿ ਕੋਈ ਤੁਹਾਡੀ ਪਾਰਟੀ 'ਚ 4-6 ਦਿਨ ਪਹਿਲਾਂ ਆਇਆ ਹੋਵੇ, ਤੁਸੀਂ ਮੈਂਬਰਸ਼ਿਪ ਵੀ ਉਹਨੂੰ ਦੇ ਦਿੱਤੀ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਉਮੀਦਵਾਰ ਵੀ ਐਲਾਨ ਕਰੋ। ਇਹ ਭਾਰਤੀ ਜਨਤਾ ਪਾਰਟੀ 'ਚ ਹੋਇਆ। ਉਸ ਭਾਰਤੀ ਜਨਤਾ ਪਾਰਟੀ 'ਚ ਜਿਸ ਭਾਰਤੀ ਜਨਤਾ ਪਾਰਟੀ ਦਾ ਦਾਅਵਾ ਹੈ ਕਿ ਉਹਦੇ ਨਾਲੋਂ ਜ਼ਿਆਦਾ ਸਿਧਾਂਤਕ ਪਾਰਟੀ ਕੋਈ ਨਹੀਂ। 1.5 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਪਾਣੀ ਪੀ ਕੇ ਕੋਸਣ ਵਾਲੀ ਕਿਰਨ ਬੇਦੀ ਅੱਜ ਭਾਰਤੀ ਜਨਤਾ ਪਾਰਟੀ ਦੀ CM ਦੀ ਕੈਂਡੀਡੇਟ ਹੈ। ਇਸ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਨਹੀਂ ਹੋ ਸਕਦੀ, ਪਰ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਿਧਾਂਤ ਜਿਹੜੇ ਹੈ ਭਾਰਤੀ ਰਾਜਨੀਤੀ 'ਚ ਗੌਰ ਹੋ ਗਏ ਹੈ। ਇੱਕ ਗੱਲ। ਦੂਜੀ ਗੱਲ, ਇਹਦੇ ਤੋਂ ਭਾਰਤੀ ਜਨਤਾ ਪਾਰਟੀ ਦਾ ਡਰ ਖੌਫ ਦਿਖਾਈ ਦੇ ਰਿਹਾ। ਉਹ ਡਰ ਤੇ ਖੌਫ ਕੀ ਹੈ? ਡਰ ਤੇ ਖੌਫ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਉਹਨੇ ਅਰਵਿੰਦ ਕੇਜਰੀਵਾਲ ਦੇ ਹੱਥੋਂ ਇਸ ਵਾਰ ਮਾਰ ਖਾ ਜਾਣੀ ਹੈ ਤੇ ਹਰ ਹਾਲ ਕਿਉਂਕਿ ਦਿੱਲੀ ਜਿੱਤਣਾ ਚਾਹੁੰਦੀ ਹੈ BJP ਤੇ ਹਰ ਪਾਪੂਲਰ ਚਿਹਰਾ ਜਿਹੜਾ ਵੀ ਕਿਤੇ ਵੀ ਬੈਠਾ ਦਿੱਲੀ ਦੇ ਵਿੱਚ, ਜਿਹੜਾ ਉਹਨਾਂ ਨੂੰ ਥੋੜਾ ਬਹੁਤ ਵੀ ਪੇ ਕਰ ਸਕਦਾ ਹੈ, ਉਹਨੂੰ ਆਪਣੇ ਵੱਲ ਖਿੱਚਣ 'ਚ ਲੱਗੀ ਹੋਈ ਹੈ BJP ਜੀ। ਖਬਰਾਂ ਇਹ ਸੀ ਕਿ ਕੁਮਾਰ ਵਿਸ਼ਵਾਸ ਜਿਹੜਾ ਆਮ ਆਦਮੀ ਪਾਰਟੀ ਦਾ ਹਾਲੇ ਵੀ ਲੀਡਰ ਹੈ ਤੇ ਇੱਕ ਪੁਲਿਸ ਵੀ ਹੈ, ਉਹ ਤੇ ਕਿਰਨ ਬੇਦੀ ਦੋਨਾਂ ਦੀ ਨਜ਼ਰ ਸੀ ਭਾਰਤੀ ਜਨਤਾ ਪਾਰਟੀ ਦੀ। ਦੋਨਾਂ 'ਚ ਇੱਕ ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਖੜਾ ਕਰਨਾ ਚਾਹੁੰਦੀ ਸੀ BJP। ਅਲਟੀਮੇਟਲੀ ਕਿਰਨ ਬੇਦੀ ਨੂੰ ਜਿਹੜਾ ਆ ਉਹਨਾਂ ਨੂੰ ਲੱਗਾ ਕਿ ਕਿਰਨ ਬੇਦੀ ਸਾਨੂੰ ਸੂਟ ਕਰ ਰਹੀ ਹੈ ਕਿਉਂਕਿ ਉਹ ਦਿੱਲੀ ਦੀ ਪੁਲਿਸ ਮੁਖੀ ਵੀ ਰਹਿ ਚੁੱਕੀ ਹੈ ਤੇ ਬਹੁਤ ਸਾਰੇ ਸਮਾਜਿਕ ਕੰਮਾਂ ਨਾਲ ਵੀ ਜੁੜੀ ਰਹੀ ਹੈ, ਅੰਦੋਲਨ ਦੀ ਵੀ ਪ੍ਰਮੁੱਖ ਲੀਡਰ ਰਹੀ ਹੈ। ਇਸ ਕਰਕੇ ਕਿਰਨ ਬੇਦੀ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਆਪਣੇ ਸ਼ਾਮਲ ਕਰਨਾ। ਖਬਰਾਂ ਇਹ ਵੀ ਹੁੰਦੀ ਹੈ ਜਿਹਦੇ ਵਿੱਚ ਪੁਸ਼ਟੀ ਕੋਈ ਨਹੀਂ ਹੈ। ਖਬਰਾਂ ਇਹ ਵੀ ਹੁੰਦੀ ਹੈ ਕਿ 60 ਕਰੋੜ ਰੁਪਏ ਜਿਹੜਾ ਆ ਉਹ ਸੌਦਾ ਹੋਇਆ ਕਿਰਨ ਬੇਦੀ ਦੇ BJP 'ਚ ਜਾਣ ਲਈ। ਮੈਂ ਕਦੇ ਸਾਡੇ ਕੋਲ ਇਹਦੀ ਕੋਈ ਤੱਥ ਨਹੀਂ, ਸਾਡੇ ਕੋਲ ਫੈਕਟ ਨਹੀਂ ਹੈ, ਅਸੀਂ ਇਸ ਸਹੀ ਨਹੀਂ ਪਾ ਸਕਦੇ, ਪਰ ਖਬਰਾਂ ਤਾਂ ਖਬਰਾਂ ਜੀ। ਖਬਰਾਂ ਉੱਠਦੀਆਂ ਤੇ ਕਿਤੇ ਧੂਆ ਉੱਠਦਾ ਤੇ ਮਾੜੀ ਮੋਟੀ ਤਾਂ ਗੱਲ ਕਿਤੇ ਨਾ ਕਿਤੇ ਹੈ ਕਿ ਸੌਦੇਬਾਜ਼ੀ ਤੇ ਲਾਜ਼ਮੀ ਤੌਰ ਤੇ ਰਾਜਨੀਤਿਕ ਤੌਰ ਤੇ ਅੱਜ ਕੱਲ੍ਹ ਚੱਲ ਰਹੀ ਹੈ ਜੀ, ਪਰ ਅਸੀਂ ਇਹਦੀ ਵੱਲ ਨਹੀਂ ਜਾਂਦੇ। ਪਰ ਸਵਾਲ ਇਹ ਹੈ ਕਿ ਕਿਰਨ ਬੇਦੀ ਜਿਹੜਾ ਰਾਜਨੀਤਿਕ ਪਿਛੋਕੜ ਕੋਈ ਨਹੀਂ, ਜਿਹੜੀ ਕੱਲ੍ਹ ਤੱਕ ਕਹਿੰਦੀ ਸੀ ਕਿ ਮੈਂ ਰਾਜਨੀਤੀ 'ਚ ਜਾਣਾ ਹੀ ਨਹੀਂ, ਅੱਜ ਉਹਨਾਂ ਦੇ ਪਤੀ ਬ੍ਰਿਜ ਬੇਦੀ ਦਾ ਅੰਮ੍ਰਿਤਸਰ ਤੋਂ ਬਿਆਨ ਲੱਗਾ ਹੋਇਆ ਵੱਖ-ਵੱਖ ਅਖਬਾਰਾਂ ਕਿ ਅੰਮ੍ਰਿਤਸਰ 'ਚ ਰਹਿ ਗਏ ਨੇ। ਉਹਨਾਂ ਨੇ ਕਿਹਾ ਕਿ 7 ਦਿਨ ਪਹਿਲਾਂ ਤੱਕ ਕਿਸੇ ਕਿਸਮ ਦੀ ਕੋਈ ਯੋਜਨਾ ਰਾਜਨੀਤੀ 'ਚ ਜਾਣ ਦੀ ਨਹੀਂ ਸੀ। ਇਹ ਤਾਂ ਨਰਿੰਦਰ ਮੋਦੀ ਦਾ ਪ੍ਰਭਾਵ ਹੈ ਜਿਹਦੇ ਕਰਕੇ ਕਿਰਨ ਬੇਦੀ ਨੇ ਅਚਨਚੇਤੀ ਫੈਸਲਾ ਕੀਤਾ ਰਾਜਨੀਤੀ 'ਚ ਆਉਣ ਦਾ। ਹੁਣ ਜਿਹਨੂੰ ਜੁਮਾ 6 ਦਿਨ ਹੋਏ ਰਾਜਨੀਤੀ 'ਚ ਆਈ ਦਿਓ ਤੇ ਉਹਨੂੰ ਤੁਸੀਂ CM ਦਾ ਕੈਂਡੀਡੇਟ ਬਣਾ ਦਿਓ। ਇਹ ਹੈ ਡਰ ਤੇ ਖੌਫ ਕਿ ਕਿਸੇ ਵੀ ਕੀਮਤ ਦੇ ਉੱਤੇ ਅਰਵਿੰਦ ਕੇਜਰੀਵਾਲ ਨੂੰ ਉਹਦੇ ਬੰਦਿਆਂ ਰਾਹੀਂ ਵੀ ਹਰਾ ਦਿੱਤਾ ਜਾਏ। ਤੇ ਦੂਜੀ ਗੱਲ, BJP ਦੀ ਚਾਲ ਇਹ ਸੀ ਕਿ ਕਿਰਨ ਬੇਦੀ ਨੂੰ ਲਿਆ ਕੇ ਉਹਨੂੰ CM ਦਾ ਕੈਂਡੀਡੇਟ ਵੀ ਬਣਾ ਦਿਓ, ਪਰ ਉਹਨੂੰ ਬਣਾਓ ਨਵੀਂ ਦਿੱਲੀ ਤੋਂ ਚੋਣ ਜਿੱਥੋਂ ਅਰਵਿੰਦ ਕੇਜਰੀਵਾਲ ਚੋਣ ਲੜ ਰਹੇ ਹੈ। ਪਰ ਕਿਰਨ ਬੇਦੀ ਨੇ ਉਸ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਹ BJP ਦੀ ਚਾਲ ਉਹਨੇ ਰੱਦ ਕਰ ਦਿੱਤੀ ਜੀ। ਹੁਣ ਕਿਰਨ ਬੇਦੀ ਨੇ ਕਿਹਾ ਮੈਂ ਕ੍ਰਿਸ਼ਨਾ ਨਗਰ ਤੋਂ ਚੋਣ ਲੜਨੀ ਹੈ। ਇਹਦੇ ਤੋਂ ਸਾਫ਼ ਗੱਲ ਇਹ ਹੋ ਗਈ ਕਿ ਕਿਰਨ ਬੇਦੀ 2 ਕਦਮ ਅੱਗੇ ਕਰ ਰਹੀ ਹੈ ਤੇ ਕਿਰਨ ਬੇਦੀ ਨੇ ਆਪਣੀ ਪਹਿਲੀ ਮੀਟਿੰਗ ਦੇ ਵਿੱਚ ਹੀ BJP ਦਾ ਜਿਹੜਾ ਕਾਡਰ ਹੈ ਉਹਨੂੰ ਘੁੱਟੀ ਦਿੱਤੀ ਹੈ। ਕਿਉਂਕਿ ਕਿਰਨ ਬੇਦੀ ਇੱਕ ਪੁਲਿਸ ਆਫਿਸਰ ਰਹੀ ਹੈ ਤੇ ਉਹਦੇ ਕੰਮ ਕਰਨ ਦਾ ਤਰੀਕਾ ਜਿਹੜਾ ਹੈ ਉਹਦੇ ਨੁਕਤਾਚੀਨੀ ਵੀ ਹੁੰਦੀ ਰਹੀ ਹੈ। ਕਿਹਾ ਜਾਂਦਾ ਹੈ ਕਿ ਡਿਕਟੇਟਰਸ਼ਿਪ ਉਹਦੇ ਸੁਭਾਅ ਦੇ ਵਿੱਚ ਹੈ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਦਰਸਾਉਂਦੀਆਂ ਕਿ ਭਾਰਤੀ ਜਨਤਾ ਪਾਰਟੀ ਬੇਵਸ ਹੋ ਚੁੱਕੀ ਸੀ। ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਸੀ ਕਿ ਉਹਦਾ ਅਰਵਿੰਦ ਕੇਜਰੀਵਾਲ ਤੋਂ ਪਾਰ ਹੋਣਾ ਸੌਖਾ ਨਹੀਂ, ਇਸ ਕਰਕੇ ਉਹਨਾਂ ਨੇ ਕਿਰਨ ਬੇਦੀ ਨੂੰ ਅੱਗੇ ਲਿਆਂਦਾ। ਇਹਦੇ ਤੋਂ ਪਤਾ ਲੱਗਦਾ ਹੈ ਕਿ ਕਿਰਨ ਬੇਦੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤ ਬਣੀ ਹੈ। ਨਤੀਜੇ ਕੀ ਆਉਂਦੇ ਆ ਇਹ ਬਾਅਦ ਦੀਆਂ ਗੱਲਾਂ, ਪਰ ਕਿਰਨ ਬੇਦੀ ਨੂੰ BJP ਵੱਲੋਂ ਲੈ ਕੇ ਆਉਣਾ BJP ਦੀ ਬੇਵਸੀ ਅਤੇ ਮਜਬੂਰੀ ਵਿੱਚੋਂ ਨਿਕਲਦਾ ਜੀ। ਜੀ ਤੇ ਆਪਾਂ ਜੇ ਅਗਲੀ ਗੱਲ ਕਰੀਏ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਹੀ, ਤੇ ਉਸ ਦੀ ਪੰਜਾਬ ਦੇ ਸਿਆਸਤ ਦੇ ਉੱਤੇ ਜਿਹੜੇ ਗੱਲ ਕਰਾਂਗੇ ਵੀ ਕੀ ਅਸਰ ਰਹਿ ਸਕਦਾ ਆ। ਸੋ ਅਗਲਾ ਸਵਾਲ ਵੀ ਇਹੀ ਹੋਵੇਗਾ ਵੀ ਦਿੱਲੀ ਦੀਆਂ ਚੋਣਾਂ ਦੇ ਨਤੀਜਿਆਂ ਦਾ ਜਿਹੜਾ ਸਿੱਧਾ ਅਸਰ ਆ ਕਿ ਪੰਜਾਬ ਦੇ ਵਿੱਚ ਭਾਜਪਾ ਅਕਾਲੀ ਗੱਠਜੋੜ ਦੇ ਉੱਤੇ ਤੇ ਓਵਰਆਲ ਪੰਜਾਬ ਦੀ ਸਿਆਸਤ ਦੇ ਉੱਤੇ ਕੀ ਰਹੇਗਾ। ਦੇਖੋ, ਪਹਿਲੀ ਗੱਲ ਮੈਂ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਨੂੰ BJP ਵੱਲੋਂ ਜਿਹੜਾ ਕਿਰਨ ਬੇਦੀ ਨੂੰ ਲਿਆਂਦਾ ਗਿਆ, ਉਸ ਤੋਂ ਬਾਅਦ ਜਿਹੜੇ ਸਰਵੇ ਆਏ ਹੈ, ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਇੰਟਰਨਲ ਸਰਵੇ ਜਿਹੜੇ ਸੀ ਉਹੀ ਭਾਰਤੀ ਜਨਤਾ ਪਾਰਟੀ ਦੀ ਪਰੇਸ਼ਾਨੀ ਦਾ ਕਾਰਨ ਬਣੇ ਹੈ। ਪਹਿਲਾ ਸਰਵੇ ਭਾਰਤੀ ਜਨਤਾ ਪਾਰਟੀ ਨੇ ਇੰਟਰਨਲ ਸਰਵੇ ਆਪਣਾ ਹੀ ਕੀਤਾ ਜਿਹਦੇ ਵਿੱਚ ਉਹਨੂੰ ਲੱਗਾ ਕਿ 60 ਸੀਟਾਂ BJP ਅਕਾਲੀ ਉੱਥੇ ਜਿੱਤ ਸਕਦੀ ਹੈ ਦਿੱਲੀ 'ਚ। ਦੂਜਾ ਸਰਵੇ ਹੋਇਆ ਉਹਦੇ 'ਚ ਸੀਟਾਂ ਘੱਟ ਕੇ 49 ਰਹਿ ਗਈਆਂ, ਤੀਜੇ ਸਰਵੇ 'ਚ ਸੀਟਾਂ ਘੱਟ ਕੇ 38 ਰਹਿ ਗਈਆਂ। ਹੁਣ ਜਿਹੜਾ ਇੱਕ ਪ੍ਰਾਈਵੇਟ ਏਜੰਸੀ ਨੇ ਸਰਵੇ ਕੀਤਾ ਬਿਲਕੁਲ ਤਾਜ਼ਾ, ਕਿਰਨ ਬੇਦੀ ਤੇ
ਮੁੱਖ ਮੰਤਰੀ ਦੇ ਅਹੁਦੇਦਾਰ ਜਾਂ ਉਮੀਦਵਾਰ ਬਣਨ ਤੋਂ ਬਾਅਦ ਉਹਦੇ 'ਚ ਇਹ ਆਇਆ ਕਿ ਜੇ ਅੱਜ ਚੋਣਾਂ ਹੋ ਜਾਣ ਦਿੱਲੀ ਦੇ ਵਿੱਚ ਤਾਂ ਦਿੱਲੀ ਦੀ 47% ਜਨਤਾ ਜਿਹੜੀ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਤੇ 43% ਜਨਤਾ ਕਿਰਨ ਬੇਦੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਜੀ ਤੇ 15% ਜਨਤਾ ਜਿਹੜੀ ਹੈ ਅਜੇ ਮਾਰਕਨ ਜਿਹੜਾ ਕਾਂਗਰਸ ਦਾ ਲੀਡਰ ਉਹਨੂੰ। ਇਹ ਤਾਂ ਸਾਫ਼ ਹੈ ਕਿ ਕਿਰਨ ਬੇਦੀ ਨੂੰ ਲਿਆਉਣ ਦੇ ਬਾਵਜੂਦ ਵੀ ਬੀਜੇਪੀ ਇਸ ਵੇਲੇ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਤੋਂ ਪਿੱਛੇ ਹੈ। ਜੀ ਜੀ ਪਾਰਟੀ ਦੇ ਲੈਵਲ ਦੇ ਉੱਤੇ ਵੀ 39% ਜਿਹੜੇ ਵੋਟ ਹੈ ਉਹ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੂੰ ਪੈਣ ਜਾ ਰਹੇ ਹੈ ਜੇ ਅੱਜ ਚੋਣਾਂ ਹੋਣ ਤੇ 34% ਵੋਟ ਬੀਜੇਪੀ ਨੂੰ। ਪਿਛਲੀਆਂ ਚੋਣਾਂ ਵਿਧਾਨ ਸਭਾ ਦੀਆਂ ਵਿੱਚ ਬੀਜੇਪੀ ਦੀਆਂ ਸੀਟਾਂ ਜ਼ਿਆਦਾ ਸੀ, ਬੀਜੇਪੀ ਦੀਆਂ ਸੀਟਾਂ 32 ਸੀ, ਆਮ ਆਦਮੀ ਪਾਰਟੀ ਦੇ 28 ਸੀ। ਤੋ ਤਾਜ਼ਾ ਸਰਵੇ ਜਿਹੜਾ ਆ ਉਹ ਬੀਜੇਪੀ ਵਾਸਤੇ ਜ਼ਿਆਦਾ ਖੁਸ਼ਹਾਲੀ ਦਾ ਕਾਰਨ ਹੈ ਕਿ ਇੱਦਾਂ ਨਤੀਜੇ ਆਉਂਦੇ ਆ। ਜੇ ਇੱਦਾਂ ਨਹੀਂ ਵੀ ਆਉਂਦੇ, ਮੰਨ ਲਓ ਆਮ ਆਦਮੀ ਪਾਰਟੀ 2-4 ਸੀਟਾਂ ਜ਼ਿਆਦਾ ਨਹੀਂ ਜਿੱਤਦੀ ਬੀਜੇਪੀ ਤੋਂ, ਬੀਜੇਪੀ ਜਿੱਤ ਜਾਂਦੀ 2-4 ਸੀਟਾਂ ਜ਼ਿਆਦਾ, ਫਿਰ ਵੀ ਇਹ ਕੋਈ ਛੋਟੀ ਪ੍ਰਾਪਤੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਨਹੀਂ ਮੰਨੀ ਜਾਏਗੀ। ਕਿਉਂਕਿ ਇਸ ਤਰ੍ਹਾਂ ਦੇ ਨਤੀਜੇ ਆਉਂਦੇ ਆ ਤਾਂ ਉਹਦਾ ਅਸਰ ਪੰਜਾਬ ਦੀਆਂ ਚੋਣਾਂ ਜਿਹੜੀਆਂ 2017 'ਚ ਹੋਣੀਆਂ ਉਹਦੇ 'ਤੇ ਪੈਣਾ ਲਾਜ਼ਮੀ ਹੈ ਜੀ। ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਚੋਣਾਂ ਹੋਈਆਂ ਜਿਹਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਜਿਸ 4 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ, ਉਹ ਸੀਟਾਂ ਆਪ ਮੁਹਾਰੀ ਜਿਹੜੀਆਂ ਵੋਟਾਂ ਪਈਆਂ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਤਾਂ ਦਿੱਤੀਆਂ ਗਈਆਂ। ਕਿਸੇ ਕਿਸਮ ਦੀ ਕੋਈ ਜਥੇਬੰਦੀ ਨਹੀਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ। ਉਹਦੇ ਬਾਵਜੂਦ 4 MP ਜਿੱਤ ਜਾਣੇ ਇਹ ਕਿਸੇ ਮੈਡੀਕਲ ਤੋਂ ਘੱਟ ਨਹੀਂ ਸੀ। ਮੈਡੀਕਲ ਮਤਲਬ ਚਮਤਕਾਰ, ਭਾਵੇਂ ਮੇਰਾ ਚਮਤਕਾਰਾਂ 'ਚ ਕੋਈ ਵਿਸ਼ਵਾਸ ਨਹੀਂ, ਉਹਦੇ ਦੇ ਬਾਵਜੂਦ ਇਹ ਚਮਤਕਾਰ ਵਾਪਰਿਆ ਪੰਜਾਬ ਦੇ ਵਿੱਚ ਵਾਪਰਿਆ। ਤੇ ਚਮਤਕਾਰ ਕਹਿ ਲਓ ਤੁਸੀਂ, ਜਾਂ ਉਹਨੂੰ ਕਹਿ ਲਓ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਕਰ ਦਿਓ ਤੇ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨਲਾਇਕੀ ਹੈ ਉਹ ਦੁਖੀ ਹੋ ਕੇ ਲੋਕਾਂ ਨੇ ਆਪ ਮੁਹਾਰੀ ਵੋਟ ਪਾਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਚੋਣਾਂ ਹੋਈਆਂ ਲੋਕ ਸਭਾ ਦੀਆਂ ਇੱਕੋ ਰੋਡ ਸ਼ੋਅ ਕੀਤਾ ਹੈ ਅਰਵਿੰਦ ਕੇਜਰੀਵਾਲ ਨੇ, ਕਿਉਂਕਿ ਉਹ ਬਾਕੀ 400 ਸੀਟਾਂ ਜਿਹੜੀਆਂ ਦੇਸ਼ ਵਿੱਚ ਉਹਨਾਂ ਤੇ ਵੀ ਪ੍ਰਚਾਰ ਲਈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਆਪਣੀ ਚੋਣ ਜੋ ਲੜ ਰਹੇ ਸੀ ਵਾਰਾਣਸੀ ਤੋਂ। ਹੁਣ ਜੇ ਦਿੱਲੀ ਦੇ ਨਤੀਜੇ ਜਿਹੜੇ ਹੈ ਉਹ ਕਾਫੀ ਹੱਦ ਤੱਕ ਬੀਜੇਪੀ ਤੇ ਆਪਣੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੇ ਵਿੱਚੋਂ ਇਸ ਤਰ੍ਹਾਂ ਦਾ ਮਤਲਬ ਨਤੀਜੇ ਕੱਢਦੇ ਆ ਜਿਹਦੇ 'ਚ ਬੀਜੇਪੀ ਤੇ ਆਮ ਆਦਮੀ ਪਾਰਟੀ ਬਹੁਤੇ ਦੂਰ ਨੂੰ 1-2 ਸੀਟਾਂ ਦੇ ਫਰਕ ਨਾਲ ਅੱਗੇ ਪਿੱਛੇ ਰਹਿੰਦੇ ਹੈ। ਤਾਂ ਫਿਰ ਪੰਜਾਬ ਦੇ ਵਿੱਚ ਉਹਦਾ ਬਹੁਤ ਪ੍ਰਭਾਵ ਪਏਗਾ ਤੇ ਫਿਰ ਲੀਡਰਸ਼ਿਪ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਮਨੀਸ਼ ਸਿਸੋਦੀਆ ਤੋਂ ਲੈ ਕੇ ਕੁਮਾਰ ਵਿਸ਼ਵਾਸ ਤੱਕ ਤੇ ਆਸ਼ੂਤੋਸ਼ ਤੋਂ ਲੈ ਕੇ ਬਾਕੀ ਸਾਰੀ ਜਿੰਨੀ ਵੀ ਲੀਡਰਸ਼ਿਪ ਹੈ ਉਹ ਸਾਰੀ ਲੀਡਰਸ਼ਿਪ ਜਿਹੜੀ 2017 ਦੀ ਵਿਧਾਨ ਸਭਾ ਚੋਣਾਂ 'ਚ ਝੋਕੀ ਜਾਏਗੀ ਪੰਜਾਬ ਦੇ ਵਿੱਚ। ਤਾਂ ਫਿਰ ਪੰਜਾਬ ਦੇ ਵਿੱਚ ਹੱਥਾਂ ਪੈਰਾਂ ਵੀ ਪਏਗੀ ਕਾਂਗਰਸ ਨੂੰ ਵੀ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੂੰ, ਕਿਉਂਕਿ ਉਹਨਾਂ ਦਾ ਆਪਣਾ ਰਿਸ਼ਤਾ ਵੀ ਟੁੱਟੂ ਕਰਦਾ ਤੇ ਕਾਂਗਰਸ ਜਿਹੜੀ ਆ ਉਹ ਪਹਿਲੇ ਪ੍ਰਕਾਸ਼ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਦੀ ਝਗੜੇ ਚੁਲਦੀ ਹੋਈ ਹੈ। ਆਪਣੇ ਸੌਖੇ ਤਰੀਕੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਹੈ ਸਰਕਾਰ ਦੌਰ ਤੱਕ ਵੀ ਪਹੁੰਚ ਸਕਦੀ ਹੈ ਜੇ ਦਿੱਲੀ ਦੇ ਨਤੀਜੇ ਕੁਝ ਲੋਕ ਇਸ ਤਰੀਕੇ से ਆਉਂਦੇ ਜਿਸ ਤਰੀਕੇ ਦੇ ਅਸੀਂ ਪਿਆਸ ਰਹੀਆਂ ਜਿਹੜੀਆਂ ਲਾ ਰਹੇ ਹਾਂ। ਤਾਂ ਪੰਜਾਬ ਨੂੰ ਤਿਆਰ ਰਹਿਣਾ ਪਏਗਾ ਇੱਕ ਬਦਲਾਅ ਵਾਸਤੇ ਤੇ ਪੰਜਾਬ ਦੇ ਲੋਕ ਇਸ ਬਦਲਾਅ ਦੀ ਉਡੀਕ ਵੀ ਕਰ ਰਹੇ ਹੈ। ਜੀ 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 ਤੇ ਅਗਲੀ ਜੇ ਆਪਾਂ ਗੱਲ ਕਰੀਏ ਅਰਵਿੰਦ ਖੰਨਾ ਜਿਨ੍ਹਾਂ ਨੇ ਕੁਝ ਚਿਰ ਪਹਿਲਾਂ ਰਿਜ਼ਾਈਨ ਦਿੱਤਾ ਫਿਰ ਵਾਪਸ ਲੈਣ ਦੀ ਗੱਲ ਕੀਤੀ, ਹੁਣ ਮੁੜ ਕੇ ਜਿਹੜਾ ਰਿਜ਼ਾਈਨ ਉਹਨਾਂ ਨੇ ਦੇਤਾ ਅਸੈਂਬਲੀ 'ਚ ਉਹ ਪ੍ਰਵਾਨ ਵੀ ਹੋ ਗਿਆ ਆ। ਹੁਣ ਉੱਥੇ ਦੀ ਜਿਹੜੀ ਆ ਸੀਟ ਆ ਉਹ ਵੀ ਖਾਲੀ ਹੋਵੇਗੀ। ਸੋ ਉਸ ਚੀਜ਼ ਨੂੰ ਲੈ ਕੇ ਜਿਹੜੀ ਹੈ ਜੀ ਕੀ ਅਪਡੇਟ ਆ ਕਿ ਜਿਮਨੀ ਚੋਣ ਉੱਥੇ ਹੋਵੇਗੀ ਜਾਂ ਜਿਹੜੇ 2017 ਦੀ ਵੇਟ ਹੋਵੇਗੀ, ਕੀ ਹੋ ਸਕਦਾ ਇਸ ਚੀਜ਼ ਨੂੰ ਲੈ ਕੇ? ਜ਼ਿਮਨੀ ਚੋਣ ਤਾਂ ਬੜੀ ਲਾਜ਼ਮੀ ਹੈ ਜੀ, 6 ਮਹੀਨੇ ਦੇ ਵਿੱਚ ਧੂਰੀ ਦੇ ਵਿੱਚ ਜ਼ਿਮਨੀ ਚੋਣ ਕਰਾਈ ਜਾਣੀ ਹੈ ਤੇ ਅਕਾਲੀ ਦਲ ਨੇ ਇਹਦੇ ਵਾਸਤੇ ਕੰਮ ਕੱਸੇ ਕਰ ਲਏ ਆ ਜੀ। ਦੇਖੋ ਇਹਦੇ ਵਾਸਤੇ 6 ਵਾਰ ਫੋਨ ਕਰ ਚੁੱਕੇ ਸੀ ਅਰਵਿੰਦ ਕੇਜਰੀਵਾਲ, ਅਸਤੀਫਾ ਦਿੱਤਾ ਸੀ ਪਹਿਲਾਂ ਹੀ। ਅਰਵਿੰਦ ਕੇਜਰੀਵਾਲ ਕਿਹਾ ਜਾਂਦਾ ਤੋਂ ਅਰਵਿੰਦ ਖੰਨਾ ਮਤਲਬ ਅਰਵਿੰਦ ਖੰਨਾ ਜਿਹੜੇ ਹੈ ਅਸਤੀਫਾ ਤਾਂ ਪਹਿਲੇ ਉਹਨਾਂ ਨੇ ਦੇਖਿਆ ਸੀ ਚਰਨਜੀਤ ਸਿੰਘ ਅਟਵਾਲ ਦਾ ਕੋਈ ਅਸਤੀਫਾ ਪਿਆ ਸੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਤੋਂ। ਉਦੋਂ ਜਦੋਂ ਫਿਰ ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਰੋਕ ਦਿੱਤਾ ਕਿ ਮੇਰੀ ਇਲੈਕਸ਼ਨ ਹੈ ਤੇ ਤੁਸੀਂ ਰੁਕ ਜਾਓ ਥੋੜ੍ਹੀ ਦੇਰ, ਕਿਉਂਕਿ ਕੈਪਟਨ ਅਮਰਿੰਦਰ ਦੇ ਰਾਈਟ ਹੈਂਡ ਬੰਦੇ ਜਾਂਦੇ ਅਰਵਿੰਦ ਖੰਨਾ ਜੀ। ਹੁਣ ਬਿਲਕੁਲ ਥੋੜ੍ਹਾ ਸਮਾਂ ਹੋਇਆ ਕੈਪਟਨ ਅਮਰਿੰਦਰ ਨੇ ਜਿਹੜਾ ਲੰਚ ਡਿਪਲੋਮੇਸੀ ਕੀਤੀ ਉਹਦੇ ਵਿੱਚ ਅਰਵਿੰਦ ਖੰਨਾ ਵੀ ਗਏ ਸੀ, ਜਿਹੜੇ MPLA ਲਿਆਏ ਤੇ ਜਿਹੜੇ ਮੌਜੂਦਾ ਉਹਦੇ ਚ ਅਰਵਿੰਦ ਖੰਨਾ ਵੀ ਮੌਜੂਦ ਸੀ। ਹੁਣ ਅਚਾਨਕ ਅਰਵਿੰਦ ਖੰਨਾ ਦਾ ਫਿਰ ਤੋਂ ਜ਼ੋਰ ਪਾਉਣਾ ਸਪੀਕਰ ਸਾਹਿਬ ਨੂੰ ਕਿ ਮੇਰਾ ਰਿਜ਼ਾਈਨ ਜਿਹੜਾ ਤੁਸੀਂ ਮਨਜ਼ੂਰ ਕਰੋ ਤੇ ਉਹਦਾ ਫਿਰ ਲੀਕ ਹੋ ਜਾਣਾ। 4 ਦਿਨ ਪਹਿਲਾਂ ਲੀਕ ਹੋ ਗਿਆ ਕਿ ਅਰਵਿੰਦ ਖੰਨਾ ਨੇ ਫਿਰ ਫੋਨ ਕੀਤਾ ਮੇਰਾ ਰਿਜ਼ਾਈਨ ਮਨਜ਼ੂਰ ਕਰੋ। ਤੇ ਲੀਕ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਧੂਰੀ ਇਲਾਕੇ ਦੇ ਵਿੱਚ ਲਗਾਤਾਰ 5-6 ਦਿਨ ਵਾਸਤੇ 7 ਦਿਨ ਵਾਸਤੇ ਸੰਗਤ ਦਰਸ਼ਨ ਪ੍ਰੋਗਰਾਮ ਦਾ ਇੱਕ ਪਲਾਨ ਕਰ ਦੇਣਾ
ਅੱਜ ਤੋਂ ਅਸੀਂ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਅਸੀਂ ਦਿੱਤੇ ਨੇ। ਇਹ ਗੱਲ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਮਰ ਕੱਸੇ ਕਰ ਲਿਆ ਕਮੇਟੀ ਸੀਟ ਜਿੱਤਣ ਵਾਸਤੇ, ਕਿਉਂਕਿ ਜਦੋਂ ਚੋਣ ਐਲਾਨ ਦਿੱਤੀ ਗਈ ਜ਼ਿਮਨੀ ਚੋਣ ਤਾਂ ਫਿਰ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਕਰੋੜਾਂ ਰੁਪਏ ਦੇ ਫੰਡ ਜਿਹੜੇ ਹੈ ਸੰਗਤ ਦਰਸ਼ਨ ਰਾਹੀਂ ਦੇ ਕੇ ਲੋਕਾਂ ਨੂੰ ਭਰਵਾਇਆ ਵੀ ਜਾ ਸਕਦਾ। ਇਸ ਕਰਕੇ ਪਹਿਲੇ ਸੰਗਤ ਦਰਸ਼ਨ ਜਿਹੜੇ ਐਲਾਨ ਕਰਨੇ ਗਏ, ਇਹ ਤੋਂ ਲੱਗਦਾ ਵੀ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੇ ਅਰਵਿੰਦ ਖੰਨਾ ਇਹਨਾਂ ਦੀ ਆਪਸੀ ਤਾਲਮੇਲ ਇਸ ਮੁੱਦੇ ਤੇ ਹੈ। ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਹੀ ਇਸ ਗੱਲ ਦੀ ਉਡੀਕ ਹੈ ਕਿ 58 ਦੀ ਥਾਂ ਤੇ ਉਹਨਾਂ ਦੇ ਐਮਐਲਏ 59 ਹੋਣ, ਐਸੇ 58 ਐਮਐਲਏ ਹੈ ਤੇ ਉਹਨਾਂ ਨੂੰ ਇਕੱਲਿਆਂ ਤੌਰ ਦੇ ਉੱਤੇ ਬੀਜੇਪੀ ਤੋਂ ਬਿਨਾਂ ਇੱਕ ਐਮਐਲਏ ਹੋਰ ਚਾਹੀਦਾ, ਜਿਹਦੇ ਕਰਕੇ ਉਹਨਾਂ ਨੂੰ ਬਹੁਮਤ ਮਿਲ ਜਾਵੇ ਪੰਜਾਬ ਵਿਧਾਨ ਸਭਾ ਦੇ ਵਿੱਚ, ਕੱਲ੍ਹ ਨੂੰ ਉਹਨਾਂ ਨੂੰ ਬੀਜੇਪੀ ਦੀਆਂ ਵਿਸਾਖੀਆਂ ਦੀ ਜ਼ਰੂਰਤ ਨਾ ਪਵੇ। ਔਰ ਜਿੱਥੇ ਦਿੱਲੀ ਦੇ ਵਿੱਚ ਬੀਜੇਪੀ ਟੈਕਨੀਕਲੀ ਆਪਣੀ ਰਣਨੀਤੀ ਦੇ ਨਾਲ ਅਕਾਲੀਆਂ ਨੂੰ ਖੁੰਝੇ ਲਾ ਗਈ ਹੈ, ਐਸੇ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਖੁੰਝੇ ਲਾਉਣ ਦੀ ਤਿਆਰੀ ਦੇ ਵਿੱਚ ਹੈ। ਜੇ ਕੱਲ੍ਹ ਨੂੰ ਬੀਜੇਪੀ ਰਿਸ਼ਤਾ ਤੋੜਦੀ ਹੈ ਅਕਾਲੀਆਂ ਨਾਲ ਉਹ, ਤੇ ਫਿਰ ਅਕਾਲੀ ਆਪਣੇ ਦਮ ਤੇ ਸਰਕਾਰ ਬਣਾ ਜਾਣ, ਸਰਕਾਰ ਡਿੱਗੇਗਾ, 2017 ਤੱਕ ਸਰਕਾਰ ਚੱਲੇ। ਇਹਦਾ ਵੰਸ਼ੁਭ ਜਿਹੜਾ ਹੈ ਉਹ ਅਕਾਲੀ ਦਲ ਕਰਨਾ ਚਾਹੁੰਦਾ ਹੈ। 2 ਐਮਐਲਏ ਪਹਿਲੇ ਕਾਂਗਰਸ ਤੋਂ ਤੋੜ ਕੇ ਜੀਤਮਿੰਦਰ ਸਿੰਘ ਸਿੱਧੂ ਤੇ ਉਸ ਤੋਂ ਪਹਿਲਾਂ ਜਗਿੰਦਰਪਾਲ ਬਹਿਲ ਹੋ ਗਿਆ ਤੇ ਜੀਤਮਿੰਦਰ ਸਿੰਘ ਸਿੱਧੂ ਤਲਵੰਡੀ ਵਾਲਾ, ਇਹਨਾਂ ਨੂੰ ਤੋੜ ਕੇ ਆਪਣੇ ਚ ਲਿਆ ਕੇ ਉਹ ਸੀਟਾਂ ਜਿਤਾ ਕੇ ਆਪਣੇ ਜਿਹੜੇ ਐਮਐਲਏ ਪੂਜਾ ਕਰ ਲਿਆ। ਹੁਣ 50 ਐਮਐਲਏ ਕਰਨੇ ਇਹ ਤਿਆਰੀ ਹੈ ਕਿ ਇਹਦੀ ਅਰਵਿੰਦ ਖੰਨਾ ਦਾ ਡਿਜ਼ਾਈਨ ਜਿਹੜਾ ਉਹਨਾਂ ਵਾਸਤੇ ਆਕਸੀਜਨ ਦੇ ਤੌਰ ਤੇ ਕੰਮ ਕਰ ਰਿਹਾ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਕੈਪਟਨ ਅਮਰਿੰਦਰ ਦੇ ਵੀ ਕੋਈ ਤਾਲਮੇਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਹੈ। ਖਬਰਾਂ ਆ ਰਹੀਆਂ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਬਹੁਤ ਹੀ ਦੇ ਸੈਕਟਰੀ ਨੇ ਪੰਜਾਬ ਸਟੇਟ ਕਾਂਗਰਸ ਦੇ ਸਹਿਰਾਜ ਭਾਗ ਸੰਧੂ, ਉਹਨਾਂ ਨੇ ਦੋਸ਼ ਵੀ ਲਾਇਆ ਕਿ ਤਾਲਮੇਲ ਕੈਪਟਨ ਅਮਰਿੰਦਰ ਦਾ ਅਕਾਲੀਆਂ ਦੇ ਨਾਲ, ਬਾਦਲਾਂ ਦੇ ਨਾਲ ਅਰਵਿੰਦ ਖੰਨਾ ਨੇ ਬਟੋਲਵੀ ਕਰਕੇ ਕਰਵਾਇਆ। ਇਸ ਕਰਕੇ ਦੋਸ਼ ਵੀ ਲੱਗ ਰਿਹਾ ਹੈ ਕਿ ਜਿਹੜੀ ਕੈਪਟਨ ਅਮਰਿੰਦਰ ਦੀ ਰੈਲੀ ਹੈ ਅੰਮ੍ਰਿਤਸਰ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਚ ਭਾਰੀ ਇਕੱਠ ਕਰਨ ਵਾਸਤੇ ਅਕਾਲੀ ਅੰਦਰ ਖਾਤੇ ਮਦਦ ਕਰ ਸਕਦੇ ਆ ਤਾਂ ਜੋ ਬੀਜੇਪੀ ਨੂੰ ਸਬਕ ਸਿਖਾਇਆ ਜਾ ਸਕੇ। तो जिस किस्म की राजनीति पंजाब है, पंजाब जो दिखाई दे रहा वो नहीं है, वो पिछे बहुत कुछ है, जो कुछ पिछे है उन्होंने देखने की ऐसी जरूरत है। शायद ये धारणा जो है पंजाब की राजनीति के आने वाले दिनों के कोई नवे समीकरण भी पैदा करे। जी 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 ਤੇ ਰੈਲੀ ਦੀ ਆਪਾਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ, ਜਿਹੜੀ ਕਿ ਪਹਿਲੋਂ ਸ਼ਾਇਦ ਜਿਹੜੀ ਆ 22 ਤਰੀਕ ਨੂੰ ਰੱਖੀ ਸੀ, ਉਸ ਦੀ ਜਿਹੜੀ ਆ ਤਰੀਕ ਜਿਹੜੀ ਆ ਉਹਨਾਂ ਨੇ ਬਦਲ ਦਿੱਤੀ ਆ। ਕੀ ਕਹਿ ਰਹੇ ਨੇ ਵੀ ਇਹ ਤਰੀਕ ਬਦਲਣ ਦਾ ਕਾਰਨ? ਮਜ਼ਾਕ ਦੇ ਤੌਰ ਦੇ ਉੱਤੇ ਤਾਂ ਹਿੰਦੀ ਦੀ ਅਖਬਾਰ ਨੇ ਇੱਕ ਹੈਡਿੰਗ ਲਾਇਆ ਕਿ ਕੈਪਟਨ ਅਮਰਿੰਦਰ ਦੀ 22 ਦੀ ਅੰਮ੍ਰਿਤਸਰ ਰੈਲੀ ਤੇ ਜਿਹੜੇ ਬਾਦਲ ਹੈ, ਹਿੰਦੀ ਚ ਹੈਡਿੰਗ ਵੀ ਬਾਦਲੋਂ ਕੇ ਸੰਕਟ ਜੀ, ਉਹਦੇ ਤੋਂ ਲੱਗਦਾ ਸੀ ਜੇ ਕੋਈ ਹੈਡਿੰਗ ਬੜੇ ਮਜ਼ਾਕ ਦੇ ਵਿੱਚ ਵੀ ਪਤਾ ਨਹੀਂ ਸ਼ਰਾਬ ਤੋਂ ਬਾਅਦ ਜਾਂ ਸੂਰਜ ਤੋਂ ਬਾਅਦ ਕਰਕੇ ਕੋਈ ਪ੍ਰੋਬਲਮ ਹੈ ਉਸ ਰੈਲੀ ਨੂੰ ਜੀ। ਪਰ ਬਾਅਦ ਵਿੱਚ ਸੰਦੇ ਜਿਹੜਾ ਪੂਰੀ ਖਬਰ ਆਈ ਉਹਦੇ ਚ ਵੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਿਨ ਜਿਹੜੀ ਹੈ ਬਰਸਾਤ ਹੋ ਸਕਦੀ ਹੈ, ਬੱਦਲਵਾਈ ਹੋ ਸਕਦੀ ਹੈ, ਰੈਲੀ ਦੇ ਵਿੱਚ ਘੱਟ ਹੋਊਗਾ, ਇਸ ਕਰਕੇ ਜੀ ਉਹ 22 ਦੀ ਥਾਂ ਤੇ 24 ਤਰੀਕ ਕਰ ਦਿੱਤੀ ਗਈ ਹੈ। ਪਰ ਹੈਰਾਨੀ ਇਸ ਗੱਲ ਦੀ ਕਿ ਭਾਰਤ ਦੇ ਵਿੱਚ ਤਾਂ 100% ਜਿਹੜੀ ਮੌਸਮ ਮਹਿਕਮੇ ਦੀ ਜਿਹੜੀ ਭਵਿੱਖਬਾਣੀ ਹੈ ਕਦੇ ਵੀ 25 ਸਾਲ ਨਹੀਂ ਹੋਈ ਜੀ। ਜਿੱਦਾਂ ਚੋਣ ਸਰਵੇ ਨਹੀਂ ਹੁੰਦੇ, ਚੋਣ ਸਰਵੇ ਜਿੱਦਾਂ 25 ਸਾਲ ਦੀ ਹੁੰਦੀ ਭਾਰਤ ਦੇ ਵਿੱਚ, ਇੱਦਾਂ ਮੌਸਮ ਮਹਿਕਮੇ ਦੀ ਜਿਹੜੀ ਭਵਿੱਖਬਾਣੀ ਉਹ ਕਦੇ ਵੀ ਉਸ ਤਰੀਕੇ ਦੇ ਨਾਲ 100% ਸੱਚ ਨਹੀਂ ਸਾਬਤ ਹੋਈ। ਉਹਦੇ ਬਾਵਜੂਦ ਜੇ ਇਹ ਤਰੀਕ ਬਦਲ ਲਈ ਜਾਂ ਮੌਸਮ ਦਾ ਬਹਾਨਾ ਲਾ ਕੇ, ਇਹਦੇ ਕਾਰਨ ਕੁਝ ਹੋ ਰਿਹਾ ਜੀ। ਕਾਰਨ ਇਹ ਹੈ ਵੀ ਜਿਸ ਅੰਦਾਜ਼ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਕਾਂਗਰਸ ਪਾਰਟੀ ਦੇ ਅੰਦਰ ਹੀ ਇੱਕ ਵੱਡਾ ਧੜਾ ਖੜਾ ਕਰ ਲਿਆ ਕਿ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪ੍ਰਤਾਪ ਸਿੰਘ ਬਾਜਵੇ ਦੇ ਨਾਲ ਪੰਜਾਬ ਕਾਂਗਰਸ ਕੋਈ ਨਹੀਂ। ਤੇ ਪਹਿਲਾਂ ਵੀ ਇੱਕ ਵਾਰ ਲੰਚ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਬਹੁਤ ਸਾਰੇ ਲੋਕ ਆਏ, ਪਰ ਪਿਛਲੇ ਦਿਨਾਂ 'ਚ ਜਿਹੜਾ ਇੱਕ ਲੰਚ ਆਰਗੇਨਾਈਜ਼ ਕੀਤਾ ਉਹਨਾਂ ਨੇ ਸੋਨੀਆ ਗਾਂਧੀ ਨੂੰ ਮਿਲਣ ਤੋਂ ਬਾਅਦ ਆਪਣੇ ਮੋਤੀ ਮਹਿਲ ਪਟਿਆਲੇ 'ਚ, ਉਹਦੇ 'ਚ ਜਿੱਦਾਂ 35 MLA ਮੌਜੂਦਾ ਤੇ 50 ਸਾਬਕਾ MLA ਆ ਗਏ। ਉਸ ਤੋਂ ਬਾਅਦ ਇਹ ਲੱਗਣ ਲੱਗ ਪਿਆ ਸੀ ਕਿ ਕੈਪਟਨ ਅਮਰਿੰਦਰ ਪ੍ਰਤਾਪ ਸਿੰਘ ਬਾਜਵਾ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੁਣ ਨਹੀਂ ਰਹਿਣ ਦੇਣਗੇ ਤੇ ਦਿੱਲੀ ਵਾਲਿਆਂ ਨੂੰ ਮਜਬੂਰੀ ਦੇ ਵਿੱਚ ਸ਼ਾਇਦ ਕੈਪਟਨ ਅਮਰਿੰਦਰ ਦੀ ਗੱਲ ਮੰਨਣੀ ਪਏਗੀ ਜੀ। ਪਰ ਹੋਇਆ ਉਲਟ ਹੈ। ਹੋਇਆ ਉਲਟ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਬਾਅਦ ਵਿੱਚ ਜਿਹੜੀ ਮਾਘੀ ਮੇਲੇ ਦੀ ਕਾਨਫਰੰਸ ਹੈ ਉਸ ਤੋਂ ਤੁਰੰਤ ਬਾਅਦ ਦਿੱਲੀ ਜਾ ਆਏ ਆ ਤੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਉੱਥੇ ਜਾ ਕੇ ਰਾਹੁਲ ਗਾਂਧੀ ਉਹਨਾਂ ਨਾਲ ਮੁਲਾਕਾਤ ਕੀਤੀ ਹੈ। ਪਹਿਲਾਂ ਖਬਰ ਇਹ ਆ ਰਹੀ ਸੀ ਕਿ ਰਾਹੁਲ ਗਾਂਧੀ ਨੇ ਕੋਈ ਨਾਖੁਸ਼ੀ ਵੀ ਪ੍ਰਗਟ ਕੀਤੀ ਹੈ ਕਿ ਤੁਸੀਂ ਪੰਜਾਬ ਕਾਂਗਰਸ 'ਚ ਏਕਤਾ ਸਥਾਪਿਤ ਨਹੀਂ ਕਰ ਸਕੇ। ਪਰ ਉਸ ਤੋਂ ਬਾਅਦ ਖਬਰਾਂ ਇਸ ਕਿਸਮ ਦੀ ਹੈ ਕਿ ਕੈਪਟਨ ਅਮਰਿੰਦਰ ਨੂੰ ਤਵੱਜੋ ਨਹੀਂ ਦੇ ਰਹੀ ਹਾਈ ਕਮਾਨ,
सोनिया गांधी या राहुल गांधी ਜਿਹੜੇ ਹੈ ਉਹ ਕੈਪਟਨ ਅਮਰਿੰਦਰ ਨੂੰ ਬਹੁਤੀ ਤਵੱਜੋ ਨਹੀਂ ਦੇ ਰਹੇ ਕਿ ਹਰ ਹਾਲ ਉਹ ਇੱਕ ਅਨੁਸ਼ਾਸਨ ਬਣਾ ਕੇ ਰੱਖਣਾ ਚਾਹੁੰਦੇ ਆ ਪੰਜਾਬ ਕਾਂਗਰਸ 'ਚ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰੋਟੈਕਟ ਕਰ ਰਹੇ ਆ। ਉਸ ਤੋਂ ਬਾਅਦ ਰਣਨੀਤੀ ਸਾਰੀ ਬਦਲ ਗਈ। ਕੈਪਟਨ ਅਮਰਿੰਦਰ ਚੁੱਪ ਹੈ, ਪਰ ਕੈਪਟਨ ਅਮਰਿੰਦਰ ਦੇ ਜਿਹੜੇ ਸਾਥੀ ਹੈ ਉਹਨਾਂ ਨੇ ਆਪਣੀ ਰੈਲੀ 22/24 ਕਰ ਦਿੱਤੀ। ਇਹਦੇ ਤੋਂ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਨਵੇਂ ਸਿਰੋਂ ਆਪਣੀ ਕੋਈ ਵਿਉਂਤਬੰਦੀ ਕਰ ਰਹੇ ਹੈ ਤੇ ਸ਼ਾਇਦ ਉਹ ਹਾਈਕਮਾਨ ਨੂੰ ਕੁਝ ਹੋਰ ਵਕਤ ਦੇਣਾ ਚਾਹੁੰਦੇ ਆ ਕਿ ਇਸ ਮਸਲੇ ਨੂੰ ਹੱਲ ਕਰ ਲਿਆ ਜਾਏ। ਜਾਂ ਤਾਂ ਰੈਲੀ ਜਿਹੜੀ ਹੈ ਸਟੇਟ ਕਾਂਗਰਸ ਦੇ ਬੈਨਰ ਹੇਠਾਂ ਹੋਵੇ ਤਾਂ ਜੋ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ 'ਚ ਕੋਈ ਆ ਸਕੇ। ਜੇ ਨਹੀਂ, ਕੈਪਟਨ ਅਮਰਿੰਦਰ ਦੀ ਅਗਵਾਈ ਹੁੰਦੀ ਹੈ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਐਜ਼ ਏ ਪ੍ਰੈਜ਼ੀਡੈਂਟ ਪੰਜਾਬ ਕਾਂਗਰਸ ਦੇ ਉੱਤੇ ਉਸ ਰੂਪ ਵਿੱਚ ਬੁਲਾਇਆ ਨਹੀਂ ਜਾਂਦਾ, ਕਿਸੇ ਵਿੱਚੋਂ ਕੋਈ ਜ਼ਿਕਰ ਵੀ ਨਹੀਂ ਹੁੰਦਾ, ਇਹ ਕੈਪਟਨ ਅਮਰਿੰਦਰ ਵਾਸਤੇ ਬਹੁਤ ਨਮੋਸ਼ੀ ਵਾਲੀ ਗੱਲ ਹੋਏਗੀ। ਇਸ ਨਮੋਸ਼ੀ ਤੋਂ ਬਚਣ ਦਾ ਕੋਈ ਤਰੀਕਾ ਸ਼ਾਇਦ ਕੈਪਟਨ ਅਮਰਿੰਦਰ ਲੱਭ ਰਹੇ ਹੈ, ਜਾਂ ਫਿਰ ਉਹ ਕੁਝ ਹੋਰ ਸੋਚ ਰਹੇ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜੇ ਉਹਨਾਂ ਨੂੰ ਕਮਾਨ ਨਹੀਂ ਸੌਂਪਣੀ ਤਾਂ ਫਿਰ ਕੁਝ ਸਮਾਂ ਦੇਣਾ, ਜੇ ਹਾਈ ਕਮਾਨ ਨੇ ਤਾਂ ਸਮਾਂ ਲੈ ਲਿਆ ਜਾਏ। ਚਲੋ 2-4 ਮਹੀਨੇ ਬਾਅਦ ਚੁੱਪ ਚੁਪੀਤੇ ਪੰਜਾਬ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਉਹ ਬਦਲ ਦਿੱਤੀ ਹੈ। ਜੇ ਇਹ ਵੀ ਨਹੀਂ ਬਣਦੀ ਹਾਈ ਕਮਾਨ ਤਾਂ ਸ਼ਾਇਦ ਕੈਪਟਨ ਅਮਰਿੰਦਰ ਕੋਈ ਵੱਡਾ ਫੈਸਲਾ ਵੀ ਕਰ ਸਕਦੇ ਹੈ। ਉਹ ਵੱਡਾ ਫੈਸਲਾ ਕੀ ਹੋ ਸਕਦਾ ਕਿ ਉਹ ਭਾਰਤੀ ਜਨਤਾ ਪਾਰਟੀ ਜਾਣਗੇ ਤਾਂ ਇਹਦੀ ਤਵੱਜੋ ਦੀ ਕੋਈ ਬਹੁਤੀ ਨਹੀਂ ਰੱਖੀ ਜਾਣੀ ਚਾਹੀਦੀ। ਕੈਪਟਨ ਅਮਰਿੰਦਰ ਸ਼ਾਇਦ ਪੰਜਾਬ ਦੇ ਵਿੱਚ ਕੋਈ ਵੱਖਰਾ ਧੜਾ ਵੀ ਬਣਾਉਣ ਵੱਲ ਵੱਧ ਸਕਦੇ ਹੈ। ਹਾਲੇ ਉਹ ਇਸ ਮੰਥਨ ਦੇ ਵਿੱਚ ਹੈ, ਭਾਵੇਂ ਕਿਸੇ ਕਿਸਮ ਦੀ ਕੋਈ ਕਮਜ਼ੋਰ ਇਸ ਦੇ ਵਿੱਚ ਨਹੀਂ ਹੈ, ਪਰ ਕੈਪਟਨ ਅਮਰਿੰਦਰ ਵਾਸਤੇ ਰਸਤਾ ਕੋਈ ਨਹੀਂ ਬਚਣਾ ਕਿਉਂਕਿ ਕੈਪਟਨ ਅਮਰਿੰਦਰ ਦੇ ਕੋਲ ਤਾਕਤ ਤਾਂ ਹੈ। ਕੈਪਟਨ ਅਮਰਿੰਦਰ ਦੀ ਜਿਹੜੀ ਕਾਂਗਰਸ ਦੇ ਅੰਦਰਲੀ ਤਾਕਤ ਉਹਦੇ ਕੋਲ ਜਿਹੜੀ ਹੈ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਪਣੇ ਨਾਲ ਜਿਹੜੇ ਬੰਦੇ ਉਹਨਾਂ ਦੇ 30-35 ਬੰਦੇ ਹੈ, ਜੇ ਕੱਲ੍ਹ ਨੂੰ ਵੱਖਰਾ ਧੜਾ ਵੀ ਬਣਾਉਣ ਤਾਂ 30-35 ਇਕੱਠੇ ਨਹੀਂ ਰਹਿਣੇ। ਬਹੁਤ ਸਾਰੇ ਲੋਕ ਜਿਹੜੇ ਆ ਵਾਪਸ ਜਿਹੜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹਦੇ ਨਾਲ ਜੁੜੇ ਰਹਿਣਗੇ। 10-12 ਵੀ ਜੇ ਕੈਪਟਨ ਅਮਰਿੰਦਰ ਨਾਲ ਆ ਜਾਂਦੇ ਹੈ ਜੇਤੂ MLA ਤਾਂ ਕੈਪਟਨ ਅਮਰਿੰਦਰ ਦੀ ਤਾਕਤ ਜਿਹੜੀ ਆ ਉਹਨੂੰ ਛੋਟੇ ਕਰਕੇ ਨਹੀਂ ਦੇਖਿਆ ਜਾ ਸਕਦਾ। ਕਾਂਗਰਸ ਪਾਰਟੀ ਵਾਸਤੇ ਵੱਡਾ ਝਟਕਾ ਹੋ ਸਕਦਾ ਹੈ। ਸੋ ਇਸ ਕਰਕੇ ਉਹ 22/24 ਰੈਲੀ ਕੀਤੀ ਗਈ ਹੈ। ਸ਼ਾਇਦ ਇੱਕ ਨਵੀਂ ਰਣਨੀਤੀ ਬਣਾਉਣ ਹੁਣ ਕੈਪਟਨ ਅਮਰਿੰਦਰ ਜੁਟੇ ਹੋਏ ਹੈ। ਮੈਂ ਨਹੀਂ ਕਹਿੰਦਾ ਕਿ ਕੱਲ੍ਹ ਨੂੰ ਇੱਦਾਂ ਹੀ ਹੋਣਾ, ਪਰ ਪੋਸੀਬਿਲਿਟੀ ਜਿਹੜੀ ਹੈ ਭਾਰਤੀ ਪੋਲੀਟਿਕਸ ਦੇ ਵਿੱਚ ਕੁਝ ਵੀ ਹੋ ਸਕਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਦਾ ਆਪਣਾ ਵੀ ਸਿਆਸੀ ਕੈਂਡੀਡੇਟ ਕੋਈ ਬਹੁਤਾ ਸਟੇਬਲ ਨਹੀਂ ਰਿਹਾ ਕਦੀ ਵੀ। ਕੈਪਟਨ ਅਮਰਿੰਦਰ ਜਿਹੜੇ ਹੈ ਅੰਮ੍ਰਿਤਸਰ ਐਲਾਨਨਾਮੇ ਤੇ ਦਸਤਖਤ ਕਰਨ ਵਾਲੇ ਆਗੂ ਰਹੇ ਹੈ। ਆਪਣੇ ਸਾਧੂ ਸਾਹਿਬ ਸ਼ਿਵਰਾਜ ਸਿੰਘ ਮਾਨ ਦੇ ਨਾਲ ਰਲ ਕੇ ਉਹਨਾਂ ਨੇ ਅੰਮ੍ਰਿਤਸਰ ਅਕਾਲੀ ਦਲ ਬਣਾਇਆ ਸੀ। ਬਾਅਦ ਵਿੱਚ ਉਹ ਕਾਂਗਰਸ ਚਾਹੇ ਆਉਂਦਿਆਂ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ, ਮੁੜ ਕੇ ਮੁੱਖ ਮੰਤਰੀ ਬਣ ਗਏ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਆਪਣੇ ਬਰਾਬਰ ਕਿਸੇ ਵੀ ਕਾਂਗਰਸੀ ਲੀਡਰ ਨੂੰ ਬਰਦਾਸ਼ਤ ਨਹੀਂ ਕੀਤਾ। ਇਹ ਜਿਹੜੀ ਉਹਨਾਂ ਦੀ ਕਾਰਜਸ਼ੈਲੀ ਹੈ ਉਹ ਸ਼ਾਇਦ ਸੂਟ ਨਹੀਂ ਕਰ ਰਹੀ ਕਾਂਗਰਸੀ ਹਾਈਕਮਾਨ ਨੂੰ। ਇਹਦੇ ਕਰਕੇ ਅੱਜ ਇੱਕ ਕਿਸਮ ਦਾ ਟਕਰਾਅ ਦਾ ਦੌਰ ਵੀ ਹੈ ਕਾਂਗਰਸ ਵਾਸਤੇ ਵੀ ਤੇ ਕੈਪਟਨ ਅਮਰਿੰਦਰ ਵਾਸਤੇ ਵੀ ਸੰਕਟ ਦਾ ਦੌਰ ਵੀ ਹੈ। ਜੀ 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 ਤੇ ਅਗਲੀ ਜੇ ਆਪਾਂ ਗੱਲ ਕਰੀਏ ਜਿਸ ਦੀ ਤੁਸੀਂ ਸ਼ੁਰੂ ਦੇ ਵਿੱਚ ਵੀ ਜਿਸ ਦਾ ਤੁਸੀਂ ਜ਼ਿਕਰ ਕੀਤਾ ਸੀਗਾ, ਡਾਕਟਰ ਮਨਮੋਹਨ ਸਿੰਘ ਉਹਨਾਂ ਦੇ ਕੋਲੋਂ ਜਿਹੜੀ ਆ ਪੁੱਛਗਿੱਛ ਜਿਹੜੀ ਆ ਹੋਈ ਆ, ਸੋ ਵਿਸਥਾਰ ਦੇ ਵਿੱਚ ਦੱਸੋ ਜੀ ਕਿਸ ਸਿਲਸਿਲੇ ਦੇ ਵਿੱਚ ਸੀਗੀ ਇਹ ਪੂਰੀ ਪੁੱਛਗਿੱਛ? ਦੇਖੋ, ਜਦੋਂ ਪ੍ਰਧਾਨ ਮੰਤਰੀ ਸੀ ਤਾਂ ਪ੍ਰੋਟੋਕਾਲ ਸੀ ਕਿ ਪ੍ਰਧਾਨ ਮੰਤਰੀ ਤੋਂ ਸੀਧੇ ਪੁੱਛਗਿੱਛ ਨਹੀਂ ਕਰ ਸਕਦੇ ਜੀ, ਉਹ ਠੀਕ ਸੀ। ਪਰ ਹੁਣ 2.25 ਲੱਖ ਕਰੋੜ ਰੁਪਏ ਦਾ ਕੁੱਲ ਦਾ ਘੁਟਾਲਾ, 1 ਲੱਖ ਮਤਲਬ ਕਰੋੜ 80 ਲੱਖ ਕਰੋੜ ਦਾ ਇੱਕ ਕੁੱਲ ਦਾ ਘੁਟਾਲਾ, 2.25 ਲੱਖ ਕਰੋੜ ਦਾ ਜੀ ਜੀ, ਇਹ ਦੁਨੀਆ ਦੇ ਸਭ ਤੋਂ ਵੱਡਾ ਘੁਟਾਲਾ। ਹੁਣ ਇਹਦੇ 'ਚ ਖਬਰ ਆ ਰਹੀ ਹੈ ਕਿ CBI ਨੇ ਐਤਵਾਰ ਵਾਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਨਾਲ ਉਹਨਾਂ ਦੇ ਘਰ ਜਾ ਕੇ 2 ਘੰਟੇ ਤੱਕ ਸਵਾਲ ਜਵਾਬ ਕੀਤੇ ਹੈ। ਇਹ ਜਾਣਕਾਰੀ ਸਾਡੇ ਕੋਲ ਦੇਰ ਰਾਤੀ ਕੱਲ੍ਹ ਆਈ ਹੈ, ਪਰ ਇਹਦੀ ਕੋਈ ਪੁਸ਼ਟੀ ਨਹੀਂ ਹੈ। CBI ਦੇ ਬੁਲਾਰੇ ਕਮਿਸ਼ਨਰ ਪ੍ਰਸਾਦ ਨੇ ਇਹ ਜਾਂ ਹਾਲੇ ਨਾ ਰੱਖਣ ਦੇ ਕੀਤਾ ਨਾ ਹਾਮੀ ਭਰੀ ਹੈ, ਪਰ ਜਾਣਕਾਰੀਆਂ ਮਿਲ ਰਹੀ ਹੈ ਕਿ CBI ਦੇ 4 ਅਫਸਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਘਰ ਗਏ ਤੇ ਜਾਂਚ ਏਜੰਸੀ ਜਿਹੜੀ 27 ਜਨਵਰੀ ਨੂੰ ਕੋਰਟ ਦੇ ਵਿੱਚ ਸਟੇਟਸ ਰਿਪੋਰਟ ਵੀ ਦੇਗੀ। ਮਾਮਲਾ ਉੜੀਸਾ ਦੇ ਤਾਲਾਵੇਰਾ 2 ਦੇ ਵਿੱਚ ਜਿਹੜੀ ਕੋਲਾ ਖਾਨ ਜਿਹੜੀ ਹਿੰਡਲਕੋ ਕੰਪਨੀ ਨੂੰ ਦਿੱਤੀ ਗਈ ਉਹਨਾਂ ਜੁੜਿਆ ਹੈ। ਇਹ 2005 ਵਿੱਚ ਜਿਹੜੀ ਹੈ ਇਹਦੀ ਵੰਡ ਕੀਤੀ ਗਈ ਸੀ ਜਾਂ ਅਲੋਟਮੈਂਟ ਕੀਤੀ ਗਈ ਸੀ। ਉਦੋਂ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀ ਤੇ ਜਿਹੜਾ ਕੋਲੇ ਦੀ ਮਿਨਿਸਟਰੀ ਸੀ ਉਹ ਵੀ ਉਹਨਾਂ ਦੇ ਕੋਲ ਸੀ। ਤੇ ਇਹ ਜਿਹੜਾ ਮਸਲਾ ਇਹਦੇ 'ਚ ਵੱਡੇ ਜਿਹੜੇ ਸਾਡੇ ਉਦਯੋਗਪਤੀ ਹੈ ਕੁਮਾਰ ਬੰਗਲਾ ਮੇਲਾ ਸਾਬਕਾ ਕੋਲਾ ਸੈਕਟਰੀ PC ਪਾਰਕ ਉਹਦੇ ਖਿਲਾਫ ਕੇਸ ਦਰਜ ਕੀਤਾ ਗਿਆ। ਉਦੋਂ ਜਿਹੜੇ PC ਪਾਰਕ ਹੈ PC ਪਾਰਕ ਉਹਨਾਂ ਨੇ ਇਹ ਗੱਲ ਕਹੀ ਸੀ ਜੇ ਉਹਨਾਂ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ ਤੇ ਕੋਲੇ ਮੰਤਰੀ ਜਿਹੜੇ ਸੀਗੇ ਉਦੋਂ ਕੋਲਾ ਮੰਤਰੀ ਉਹਨਾਂ ਨੂੰ ਦੋਸ਼ੀ ਕਿਉਂ ਨਹੀਂ ਬਣਾਇਆ ਜਾ ਰਿਹਾ? ਤੇ ਕੋਲਾ ਮੰਤਰੀ ਕੌਣ ਸੀ ਉਦੋਂ? ਖੁਦ ਡਾਕਟਰ ਪ੍ਰਧਾਨ ਮੰਤਰੀ ਸਾਡੇ ਮਨਮੋਹਨ ਸਿੰਘ ਸੀ।
और ये पुछगिछ हुई है, ये पुछगिछ इस करके लाजमी है कि किसी मिनिस्ट्री उन्होंने कौन सी सीबीआई ने इस मामले क्लोजर रिपोर्ट ला दी थी एक बार पिछले साल 12 दिसंबर को, पर सैशन कोर्ट ने फैसला जिसे रिजल्ट रख लिया थी कि 16 दिसंबर की सुनवाई के सैशन जज जिहड़े भारत राशन उन्होंने क्लोजर रिपोर्ट मनण से इनकार करता सी। उन्होंने पूछा भी नहीं कहा जाते हैं पहले ये उस वे कोला मंत्री जी ने पूछता लो तो पूछना जरूरी थी, तो पूछना जरूरी थी क्योंकि जिहड़ा कोले खाना की जी अलॉटमेंट हुई है 2005 खास तौर के उत्ते जी चिट्ठियां पहला लिखी गई 7 मई से 17 जून को प्रधानमंत्री ने 2 चिट्ठियां बिरला जिहड़ा ग्रुप है उन्हें लिखिया थी 2 चिट्ठियां भी सानू कोले की खान दी जाए। फिर अगस्त 2005 के मिनिस्ट्री ने गल कही थी कि सुप्रीम कमेटी ने ये ब्लॉक जिहड़े है वो एक नैवेली लिग्नाइट कंपनी में देने का फैसला किया थी। बाद में 17 अगस्त को बकायदा डॉक्टर मनमोहन सिंह उड़ीसा के मुख्यमंत्री की एक साक्षी चिट्ठी आई थी प्रधानमंत्री दफ्तर ने 29 अगस्त को जी अलॉटमेंट थी उत्ते रिव्यू करने की जी नोटिस ला के फाइल जी वापस कर दी थी। उस तो बाद एक कोला ब्लॉक में हिंडाल्को कंपनी दिता गया थी। तो किसी इन्वॉल्वमेंट है वो मिनिस्ट्री की सीधे तौर पर प्रधानमंत्री वैसे डॉक्टर मनमोहन सिंह की शायद इन्वॉल्वमेंट ना हो गई, पर क्योंकि कोर मिनिस्ट्री उन्होंने कोर थी तो कोर मिनिस्ट्री वालों जो कोई इस तरह की जी अलॉटमेंट की गई है वो शायद जानकारी ना भी हुई प्रधानमंत्री ने, पर जो कोर मिनिस्ट्री वालों हुई है तो कोर मिनिस्ट्री वालों को फोन करके तो पूछगिछ लास्ट नहीं कोई पूछगिछ हुई ना पूछगिछ तो की या की नहीं ये सवाल की जानकारी नहीं क्योंकि हाल तक जी पुष्टि नहीं की जा रही कि पूछगिछ हुई है, पर पूछगिछ हुई है ये बकायदा जानकारी सारे के सामने। जी 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 ਤੇ ਆਪਣੀ ਜਿਹੜੀ ਹੁਣ ਆਪਾਂ ਅੱਜ ਦੀ ਅਖੀਰਲੀ ਗੱਲ ਆ ਉਸ ਦੇ ਵੱਲ ਵਧਦੇ ਹਾਂ। ਰਾਸ਼ਟਰਪਤੀ ਭਾਰਤ ਦੇ ਪ੍ਰਣਬ ਮੁਖਰਜੀ ਉਹਨਾਂ ਨੇ ਜਿਹੜੀ ਆ ਇਹ ਸਵਾਲ ਕੀਤਾ ਹੈ ਵੀ ਸਰਕਾਰ ਲਗਾਤਾਰ ਆਰਡੀਨੈਂਸ ਜਿਹੜੀ ਆ ਉਹ ਜਾਰੀ ਕਰੀ ਜਾ ਰਹੀ ਆ, ਇਸ ਦੇ ਪਿੱਛੇ ਕੀ ਕਾਰਨ ਆ ਤੇ ਉਹਨਾਂ ਨੂੰ ਕੜੇ ਸ਼ਬਦਾਂ 'ਚ ਇਸ ਦੇ ਉੱਤੇ ਰੋਕ ਲਾਉਣ ਲਈ ਵੀ ਆਖਿਆ। ਆਰਡੀਨੈਂਸ ਹੁੰਦਾ ਕੀ ਹੈ? ਆਰਡੀਨੈਂਸ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦਾ ਚੈਪਟਰ 123 ਹੈ ਜਿਹਦੇ ਵਿੱਚ ਰਾਸ਼ਟਰਪਤੀ ਨੂੰ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਹੁੰਦਾ। ਪਾਰਲੀਮੈਂਟ ਸੈਸ਼ਨ ਜੇ ਨਹੀਂ ਚੱਲਦਾ ਏਦਾਂ ਦੇ ਹਾਲਾਤ ਬਣ ਜਾਂਦੇ ਹੈ ਵੀ ਪਾਰਲੀਮੈਂਟ ਸੈਸ਼ਨ ਚੱਲ ਨਹੀਂ ਰਿਹਾ, ਆਪੋਜੀਸ਼ਨ ਜਿਹੜੀ ਆ ਹੰਗਾਮੇ ਕਰ ਰਹੀ ਹੈ, ਕਿਸੇ ਮਸਲੇ ਦੇ ਉੱਤੇ ਕਿਸੇ ਖਾਸ ਮੁੱਦੇ ਦੇ ਉੱਤੇ ਤੁਰੰਤ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਰਾਸ਼ਟਰਪਤੀ ਹੋਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਰਡੀਨੈਂਸ ਜਾਰੀ ਕਰੋ ਸਰਕਾਰ ਵੱਲੋਂ। ਜਿਸ ਆਰਡੀਨੈਂਸ ਨੂੰ ਰਾਸ਼ਟਰਪਤੀ ਕਰਦੇ ਹੁਣ ਪਿਛਲੇ 7 ਮਹੀਨਿਆਂ 'ਚ 11 ਆਰਡੀਨੈਂਸ ਜਾਰੀ ਹੋਏ ਤੇ ਇਹ ਆਰਡੀਨੈਂਸ ਰਾਜ ਹੋਏ ਇਹਦੀ ਆਰਡੀਨੈਂਸ ਵੀ ਕੁਝ ਸੁਧਾਰ ਆਰਡੀਨੈਂਸ ਵੀ ਜਾਰੀ ਹੋਏ ਜਿਹੜਾ ਇੰਸ਼ੋਰੈਂਸ ਦਾ ਬਿੱਲ ਹੈ ਜਿਹੜੀ ਸ਼ੁਰੂ ਕੀਤੀ ਗਈ ਉਹ ਆਰਡੀਨੈਂਸ ਜਾਰੀ ਹੋਇਆ, ਜ਼ਮੀਨ ਐਕਵਾਇਰ ਦਾ ਇਸ਼ੂ ਹੈ ਉਹ ਆਰਡੀਨੈਂਸ ਜਾਰੀ ਹੋਇਆ, ਫਿਰ ਜਿਹੜੀਆਂ ਅਣਅਧਿਕਾਰਤ ਕਾਨੂੰਨੀਆਂ ਸੀ 900 ਦੇ ਕਰੀਬ ਉਹਨਾਂ ਨੂੰ ਰੈਗੂਲਰ ਕਰਨ ਦਾ ਜਿਹੜਾ ਮਸਲਾ ਸੀ ਉਹ ਆਰਡੀਨੈਂਸ ਜਾਰੀ ਹੋਇਆ। ਇਹਦੇ 'ਚ ਹਾਰ ਕੇ ਹੁਣ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਿਹੜੇ ਆ ਉਹਨਾਂ ਨੇ ਬਕਾਇਦਾ ਓਪੋਜੀਸ਼ਨ ਨੂੰ ਵੀ ਇਹ ਗੱਲ ਕਹੀ ਹੈ। ਓਪੋਜੀਸ਼ਨ ਕਾਂਗਰਸ ਪਾਰਟੀ ਦੀ ਹੈ, ਭਾਵੇਂ ਓਪੋਜੀਸ਼ਨ ਦਾ ਦਰਜਾ ਉਹਨੂੰ ਹਾਸਲ ਨਹੀਂ ਹੈ ਕਿਉਂਕਿ 50% ਤੋਂ ਘੱਟ ਸੀਟਾਂ ਉਹਦੇ ਕੋਲ ਹੈ। ਓਪੋਜੀਸ਼ਨ ਨੂੰ ਵੀ ਕਿਹਾ ਉਹਨੇ ਰਾਸ਼ਟਰਪਤੀ ਹੋਰਾਂ ਨੇ ਕਿ ਤੁਸੀਂ ਪਾਰਲੀਮੈਂਟ ਨੂੰ ਚੱਲਣ ਦਿਓ, ਤੁਹਾਡੀ ਡਿਊਟੀ ਆ ਪਾਰਲੀਮੈਂਟ ਬਹਿਸ ਹੋਵੇ ਕਿਸੇ ਮੁੱਦੇ ਦੇ ਉੱਤੇ, ਉਸ ਤੋਂ ਬਾਅਦ ਤੁਸੀਂ ਬਿੱਲ ਜਿਹੜਾ ਹੈ ਉਹਨੂੰ ਲੈ ਕੇ ਆਓ। ਹਰ ਗੱਲ ਤੇ ਆਰਡੀਨੈਂਸ ਜਾਰੀ ਹੁੰਦਾ ਤੇ ਸਰਕਾਰ ਨੂੰ ਵੀ ਕਿਹਾ ਨਰਿੰਦਰ ਮੋਦੀ ਦੀ ਸਰਕਾਰ ਨੂੰ ਕਿ ਤੁਸੀਂ ਇਹਨੂੰ ਇਹਦੇ ਤੇ ਇੱਕ ਸਹਿਮਤੀ ਬਣਾਓ ਭਾਈ ਪਾਰਲੀਮੈਂਟ ਦੇ ਵਿੱਚ ਜੇ ਕੋਈ ਤੁਸੀਂ ਕੁਝ ਕਾਨੂੰਨ ਦੇ ਵਿਸੂਲ ਕਰਨਾ ਚਾਹੁੰਦੇ ਹੋ ਹਰ ਇਸ਼ੂ ਦੇ ਉੱਤੇ ਜਿਹੜਾ ਹੈ ਤੁਸੀਂ ਆਰਡੀਨੈਂਸ ਜਾਰੀ ਕਰਵਾਈ ਜਾਂਦੇ। ਇਸ ਕਰਕੇ ਬੜਾ ਸਖਤ ਕਿਸਮ ਦਾ ਮੈਸੇਜ ਜਿਹੜਾ ਹੈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੀਜੇਪੀ ਦੀ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਨੂੰ ਵੀ ਤੇ ਕਾਂਗਰਸ ਪਾਰਟੀ ਨੂੰ ਦਿੱਤਾ ਵੀ ਛੋਟੇ ਵੱਡੇ ਫੈਸਲੇ ਜਿਹੜੇ ਆ ਉਹਦੇ ਤੇ ਆਰਡੀਨੈਂਸ ਦੇ ਰਸਤੇ 'ਤੇ ਚੱਲ ਪਈ ਹੈ ਨਰਿੰਦਰ ਮੋਦੀ ਦੀ ਸਰਕਾਰ ਤੇ ਇਸ ਤਰ੍ਹਾਂ ਦੇ ਹਰ ਗੱਲ ਤੇ ਤੁਸੀਂ ਆਰਡੀਨੈਂਸ ਜਾਰੀ ਕਰਨਾ ਤੇ ਪਾਰਲੀਮੈਂਟ ਜਿਹੜੀ ਹੈ ਉਹ ਪਾਰਲੀਮੈਂਟ ਦਾ ਤਾਂ ਕੋਈ ਮਤਲਬ ਨਹੀਂ ਰਹਿ ਗਿਆ ਜੀ। ਪਾਰਲੀਮੈਂਟ ਨੂੰ ਤਾਂ ਤੁਸੀਂ ਬਾਈਪਾਸ ਕਰ ਦਿੱਤਾ ਤੇ ਓਪੋਜੀਸ਼ਨ ਵੀ ਪਾਰਲੀਮੈਂਟ ਨੂੰ ਚੱਲਣ ਨਹੀਂ ਦੇ ਰਹੀ। ਤਾਂ ਦੋਨਾਂ ਦੇ ਉੱਤੇ ਇੱਕ ਸਖਤ ਕਿਸਮ ਦਾ ਇੱਕ ਰਿਐਕਟ ਰਾਸ਼ਟਰਪਤੀ ਹੋਰਾਂ ਨੇ ਕੀਤਾ ਤੇ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ KCC ਦੇ ਉੱਤੇ ਸਰਕਾਰ ਨੂੰ ਵੀ ਰੀਥਿੰਕ ਕਰਨਾ ਪਏਗਾ ਕਿ ਹਰ ਗੱਲ ਵਾਸਤੇ ਆਰਡੀਨੈਂਸ ਜਿਹੜਾ ਲੈ ਕੇ ਆਉਣਾ ਉਹ ਪਾਰਲੀਮੈਂਟ ਦੀ ਤੌਹੀਨ ਹੈ। तो पार्लीमेंट चले पार्लीमेंट बैठ के सारी गल्लां होण डिबेट होवे उस तो बाद कोई काम होवे तां जिहड़ा आ मुल्क दे वास्ते एक सही किस्म दा मैसेज है। जी 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 बहुत बहुत धन्नवाद करते हैं सुशील दोसांझ जी, तुसीं अज साडे नाल जुड़े ते जिहड़ियां अज दीयां मुख खबरां सी
ਉਹਨਾਂ ਦੇ ਪ੍ਰਤੀ ਜਿਹੜੀ ਹੈ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਤੁਹਾਨੂੰ ਜੀ। ਤੁਸੀਂ ਇਹ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਖਬਰਾਂ, ਤੇ ਇੱਥੇ ਹੀ ਜਿਹੜਾ ਅੱਜ ਦਾ ਹੁਣ ਪ੍ਰੋਗਰਾਮ ਸਮਾਪਤ ਹੁੰਦੇ ਆ। ਕੱਲ ਨੂੰ ਇੱਕ ਵਾਰੀ ਫਿਰ ਅਗਲੇ ਬੁਲੇਟਿਨ 'ਚ ਮਿਲਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।